1 ਕਰੋੜ ਤੇ 10 ਲੱਖ ਬੱਚੇ ਜਿਨ੍ਹਾਂ ਦੀ ਉਮਰ 5 ਸਾਲ ਤੋਂ ਘੱਟ ਹੈ, ਉਹਨਾਂ ਦੀ ਸਿਹਤ ਦੇ ਵਾਸਤੇ ਸੰਗੀਨ ਖਤਰਾਤ ਨੇ ਸਮੋਗ ਪਾਰੋਂ। ਸਭ ਤੋਂ ਜ਼ਿਆਦਾ ਵਲਨਰੇਬਲ ਗਰੁੱਪ ਜਿਹੜਾ ਸਮੋਗ ਤੋਂ ਮੁਤਾਸਰ ਹੁੰਦਾ ਹੈ, ਜਾਂ ਉਹ ਬੱਚੇ ਨੇ ਜਾਂ ਉਹ ਬਜ਼ੁਰਗ ਨੇ। ਉਹਦੇ ਵਿੱਚ ਵੀ ਸਮੋਗ ਦਾ ਹੀ ਰੋਲ ਹੈ। ਜਦੋਂ ਐਸਿਡ ਰੇਨ ਹੋਣੀ ਹੈ, ਜਦੋਂ ਇਹਦੇ ਤੇ ਮੀਂਹ ਪੈਣਾ ਨਾ ਜੀ, ਇਹ ਤੇਜ਼ਾਬ ਬਣ ਜਾਣਾ। ਇਹਨੇ ਫਿਰ ਜਿੱਥੇ ਜਿੱਥੇ ਜਾਣਾ, ਫਸਲਾਂ ਦੀ ਤਬਾਹਕਾਰੀ, ਇਮਾਰਤਾਂ ਦੀ ਤਬਾਹਕਾਰੀ, ਪਾਣੀ ਦੀ ਤਬਾਹਕਾਰੀ, ਪਾਣੀ ਦੀ ਜ਼ਿੰਦਗੀ ਦੀ ਤਬਾਹਕਾਰੀ, ਜੰਗਲੀ ਹਯਾਤ ਦੀ ਤਬਾਹਕਾਰੀ, ਪਰਿੰਦਿਆਂ ਦੀ ਤਬਾਹਕਾਰੀ, ਉਹਨਾਂ ਨੇ ਵੀ ਮੁਤਾਸਰ ਹੋਣਾ। 20 ਸਿਗਰਟ ਜਿੰਨਾ ਪੀ ਕੇ ਇਨਸਾਨ ਆਪਣਾ ਨੁਕਸਾਨ ਕਰਦਾ ਨਾ ਜੀ, ਉਹਨਾਂ ਹਰ ਬੱਚੇ ਦੇ ਫੇਫੜੇ ਜਿਹੜੇ ਨੇ ਉਹ ਇਸ ਸਮੋਗ ਦੇ ਨਾਲ ਮੁਤਾਸਰ ਹੋ ਰਹੇ ਨੇ। ਔਰ ਟਾਇਰ ਆਇਲ ਜਿੰਨੀ ਪੋਲੂਸ਼ਨ ਕਰਦਾ ਹੈ, ਔਰ ਜਿੰਨੀ ਟੌਕਸਿਕ ਪੋਲੂਸ਼ਨ ਟਾਇਰ ਆਇਲ ਦੀ ਹੈ, ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ। ਬੱਚਿਆਂ ਨੂੰ ਵੀ ਮਾਸਕ ਦਾ ਇਸਤੇਮਾਲ ਕਰਵਾਈਏ ਔਰ ਅਸੀਂ ਖੁਦ ਵੀ ਮਾਸਕ ਇਸਤੇਮਾਲ ਕਰੀਏ। ਕੋਲਿਆਂ ਦੀ ਗੀਠੀ ਨਾ ਜਲਾਣ। ਹਾਂ ਜੀ, ਵਾਹ, ਬਿਲਕੁਲ ਠੀਕ। ਨੰਬਰ 3 ਗੱਲ ਹੈ ਵੇ ਕਿ ਮੱਛਰ ਤੋਂ ਬਚਣ ਵਾਸਤੇ ਕੋਇਲ ਨਾ ਲਾਣ। ਤੁਸੀਂ ਜਿੱਥੇ ਸੌਂਦੇ ਪਏ ਹੋ ਉੱਥੇ ਜਨਾਬ ਕੋਈ 100-200 ਰੁਪਏ ਦਾ ਕੁਆਰ ਗੰਦਲ ਦਾ ਇੱਕ ਗਮਲਾ ਲਿਆ ਕੇ ਰੱਖ ਲਵੋ। ਵਾਹ ਵਾਹ, ਠੀਕ ਹੈ ਨਾ ਜੀ। ਉਹ ਕੁਆਰ ਗੰਦਲ ਇੱਕ ਐਸੀ ਚੀਜ਼ ਹੈ ਕਿ ਜਿਹੜੀ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਜਿੰਨੇ ਟੌਕਸਿਨ ਨੇ, ਸਲਫਰ ਆਕਸਾਈਡ, ਉਹਨੂੰ ਅਬਜ਼ਾਰਬ ਕਰ ਲੈਂਦਾ। ਮੋਟੀ ਗੰਨੀ ਹੁੰਦੀ ਨਾ ਉਹਦੀ, ਹਾਂ ਜੀ, ਤੇ ਆਕਸੀਜਨ ਉਹਦੇ ਬਦਲੇ ਤੁਹਾਨੂੰ ਦਿੰਦਾ। 2 ਕਰੋੜ 66 ਲੱਖ ਬੱਚਾ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜਨਾਬ, ਉਹ ਸਕੂਲਾਂ 'ਚ ਨਹੀਂ ਜਾ ਰਿਹਾ, ਤਾਲੀਮ ਤੋਂ ਮਹਿਰੂਮ ਹੈ। ਬਿਸਮਿल्लाहिर्रहमानिर्रहीम। शुरू खुदा दे नामों जिस दा जोड़ जवाब न कोई, जिस दी रहमत बख्शिश वाला अंत हिसाब न कोई। दुनिया भर विच वसन वाले पंजाबियों ते साडे प्यारे वेखन वालिओ, अस्सलामु अलैकुम, सत श्री अकाल, नमस्कार ते गुड मॉर्निंग। पंजाबी माँ बोली दे जुबानों अदब ते सकाफत दे फरोग ते वधावे ते चढ़तल ते सिੱਖਿਆ ਲਈ शुरू ਕੀਤੇ जान वाले ਤੁਹਾਡੇ अपने YouTube चैनल मेला TV ਦੇ ਉੱਤੇ ਤੁਹਾਨੂੰ ਦਿਲ ਦੀਆਂ ਡੁੰਘਾਈਆਂ ਤੋਂ ਸਤ ਬਿਸਮਿਲ੍ਲਾ ਤੇ ਜੀ ਆਇਆਂ ਨੂੰ ਆਖਨੇ ਆ। ਸਾਹਿਬੋ, ਸਾਡੀ ਇਹ ਬੇਨਤੀ ਹੈ ਭਈ ਆਪਣੇ ਇਸ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ, ਨਾਲ ਬਣਿਆ ਹੋਇਆ ਘੰਟੀ ਦਾ ਨਿਸ਼ਾਨ ਜ਼ਰੂਰ ਦਬਾਇਆ ਜੇ, ਤਾਂ ਕਿ ਸਾਡੇ ਸਾਰੇ ਨੋਟੀਫਿਕੇਸ਼ਨ ਤੁਹਾਡੇ ਤਾਈਂ ਅੱਪੜ ਸਕਣ। ਪਿਆਰਿਓ, ਸਾਡੇ ਵਲੌਗਸ ਨੂੰ ਲਾਈਕ ਤੇ ਸ਼ੇਅਰ ਵੀ ਕਰਿਆ ਕਰੋ ਤੇ ਆਪਣੇ ਕਮੈਂਟਸ ਸਾਨੂੰ ਜ਼ਰੂਰ ਭਿਜਵਾਇਆ ਕਰੋ, ਜਿਹੜੇ ਕਿ ਸਾਡੇ ਲਈ ਬੜੀ ਹਲਾਸ਼ੇਰੀ ਦਾ ਮੂਜਬ ਹੁੰਦੇ ਨੇ। ਤੇ ਨਾਲੇ ਸਾਹਿਬੋ, ਅਸੀਂ ਤੁਹਾਡੇ ਕਮੈਂਟਸ ਤੇ ਤੁਹਾਡੀ ਗਾਈਡੈਂਸ ਦੇ ਚੰਨ ਨੇ अपनी गल बात नूं मजीद निखारन, शिंगारन ते सवारन दा आर ते जतन भी करते रहने आ। प्यारिओ, अज सवेरे सवेरे अखबारात दे विच एक खबर पढ़ी जिन्हों पढ़ के बड़ा ही दिल दुखिया। खबर इस तरह सी कि समोग जिन्हें अजकल पाकिस्तानी पंजाब दे बहुत सारे शहरां दे विच बहुत सारे मसाइल पैदा किए हुए ने। लोकी कई किस्म दियां वन सवन्नियां बीमारियां दे विच मुबतला हो रहे ने। उस समोग पारों खबर दा ये मौजू सी कि 1 करोड़ ते 10 लख बच्चे सिर्फ पंजाब दे विच, यानी पाकिस्तानी पंजाब विच, पूरे पाकिस्तान च नहीं, 1 करोड़ ते 10 लख बच्चे जिन्हां दी उम्र 5 साल तो घट है, उन्हां दी सेहत दे वास्ते संगीन खतरात ने समोग पारों। साहिबो, ये किस तरह पैदा होंदी है, इन्हें पाकिस्तान विच, साडे पाकिस्तानी पंजाब विच बिलखसूस की मसाइल ते अवारज पैदा किए हुए ने। इस मौजू दे उत्ते गलबात करन दे वास्ते अज असां अपने स्टूडियोज़ दे विच बुलाया सी साडे गुजरांवाला शहर दे बड़े ही माया नाज डॉक्टर फजलुर रहमान साहब, साडे गुजरांवाला दे डिवीजनल हैडकुआर्टर्स हस्पताल दे साबक MS रिटायर होए ने। प्यारिओ, इस तो इलावा डॉक्टर फजलुर रहमान साहब गुजरांवाला मैडिकल कॉलेज दे डायरैक्टर एडमन भी रहे ने और चैस्ट दे
ਯਾਨੀ ਕਿ ਇਮਰਾਜ਼ ਤਨਫਸ, ਸਾਹ ਦੀਆਂ ਬਿਮਾਰੀਆਂ ਜਿਹੜੀਆਂ ਨੇ ਉਹਨਾਂ ਦੇ ਮਾਸ਼ਾਅੱਲਾ ਸਪੈਸ਼ਲਿਸਟ ਵੀ ਨੇ। ਤੇ ਆਓ ਤੁਹਾਨੂੰ ਡਾਕਟਰ ਸਾਹਿਬ ਦੇ ਨਾਲ ਮਿਲਵਾਈਏ ਤੇ ਗੱਲਬਾਤ ਦਾ ਮੁੱਢ ਉਹਨਾਂ ਦੇ ਨਾਲ ਇਹ ਸਵਾਲ ਕਰਕੇ ਬੰਨੀਏ ਭਈ ਇਹ ਸਮੋਗ, ਇਹਦੀਆਂ ਵਜੂਹਾਤ ਕੀ ਨੇ ਔਰ ਇਹਦੇ ਤੋਂ ਬਚਣ ਵਾਸਤੇ ਬਿਲਖਸੂਸ ਸਰਦੀ ਵੀ ਹੁਣ ਸ਼ੁਰੂ ਹੋ ਗਈ ਹੈ, ਉੱਤੋਂ ਸਮੋਗ ਨੇ ਵੀ ਸਾਡਾ ਘੇਰਾ ਪਾਇਆ ਹੋਇਆ ਹੈ। ਤੇ ਛੋਟੇ ਬੱਚੇ ਜਿਹੜੇ ਨੇ ਸ਼ੀਰ ਖੁਆਰ ਜਾਂ 2 3 4 5 ਸਾਲ ਦੀ ਉਮਰ ਤੱਕ ਦੇ, ਉਹਨਾਂ ਦੇ ਵਾਲਿदैन ਨੂੰ ਕਿਸ ਤਰ੍ਹਾਂ ਬੱਚਿਆਂ ਦੀ ਕੇਅਰ ਕਰਨੀ ਚਾਹੀਦੀ ਹੈ, ਇਹ ਇੱਕ ਬੜਾ ਅਹਿਮ ਔਰ ਸੁਲਗਦਾ ਹੋਇਆ ਮੌਜੂ ਹੈ। ਇਸ ਬਰਨਿੰਗ ਇਸ਼ੂ ਦੇ ਉੱਤੇ ਡਾਕਟਰ ਸਾਹਿਬ ਦੇ ਖਿਆਲਾਤ ਤੋਂ, ਉਹਨਾਂ ਦੇ ਮਸ਼ਵਰਿਆਂ ਤੋਂ ਆਓ ਅਸੀਂ ਮੁਸਤਫੀਜ਼ ਹੁੰਨੇ ਹਾਂ। अस्सलाम वालेकुम डॉक्टर साहब। वालेकुम अस्सलाम व रहमतुल्लाहि व बरकातहू। मेरे आका तुसी जिस तरह के मैं तुहाडे सामने ही अपने व्यूअर्स ਨੂੰ ਵੀ ਅਰਜ਼ ਕੀਤੀ, ਤੁਹਾਡੇ ਵੀ ਨੋਟਿਸ 'ਚ ਲਿਆਂਦਾ। ਡਾਕਟਰ ਸਾਹਿਬ ਅੱਜ ਇੱਕ ਖਬਰ ਛਪੀ ਹੈ, ਹੁਣ ਦੇਖੋ ਨਾ ਜੀ, ਇਹ ਤੇ ਬਜਾਏ ਕਿ ਸਾਡੇ ਮੁਲਕ ਦੇ ਵਿੱਚ ਲਾਹੌਰ ਦੇਖੋ ਸਾਡਾ ਸੂਬਾਈ ਦਾਰੁਲ ਹਕੂਮਤ ਪੰਜਾਬ ਦਾ, ਯਾਨੀ ਕਿ ਉਹ ਸਾਡਾ ਦਾਰੁਲ ਖਿਲਾਫਾ ਹੈ ਸੂਬਾ ਪੰਜਾਬ ਦਾ। ਡਾਕਟਰ ਸਾਹਿਬ ਉਹ ਇਸ ਵੇਲੇ ਦੁਨੀਆ ਦਾ ਸਭ ਤੋਂ ਆਲੂਦਾ ਤਰੀਨ ਫਜ਼ਾਈ ਆਲੂਦਗੀ ਦੇ ਹਵਾਲੇ ਦੇ ਨਾਲ ਸ਼ਹਿਰ ਬਣਿਆ ਹੋਇਆ ਹੈ। ਸਾਡੇ ਹੁਕਮਰਾਨ ਅਨੁਸਾਰ ਬਜ਼ਾਹਰ ਅਸੀਂ ਦੇਖਦੇ ਹਾਂ ਨਸ਼ਾ ਭੱਜੀ ਵੀ ਬੜੀ ਕਰ ਰਹੇ ਨੇ। ਅਸੀਂ ਜਦੋਂ ਦੇਖਦੇ ਹਾਂ ਸਾਡੀ ਵਜ਼ੀਰ ਆਲਾ ਪੰਜਾਬ, ਉਹਨਾਂ ਦਾ ਕੰਮ ਕਾਜ, ਉਹਨਾਂ ਦੀ ਕਾਰਕਰਦਗੀ ਜਿਹੜੀ ਸਾਨੂੰ ਇਲੈਕਟ੍ਰੋਨਿਕ ਮੀਡੀਆ ਜਾਂ ਪ੍ਰਿੰਟ ਮੀਡੀਆ ਦੇ ਜ਼ਰੀਏ ਸਾਡੇ ਤਾਈਂ ਆਪੜਦੀ ਹੈ, ਉਹ ਤਾਂ ਸਾਰਾ ਇੰਝ ਹੀ ਲੱਗਦਾ ਕਿ ਬੜੀ ਸਲਾਹਨਯੋਗ ਹੈ, ਬੜਾ ਹੀ ਕੰਮ ਹੋ ਰਿਹਾ ਹੈ। ਲੇਕਿਨ ਡਾਕਟਰ ਸਾਹਿਬ ਕੁਛ ਜ਼ਮੀਨੀ ਹਕਾਇਕ ਕੁਝ ਹੋਰ ਨੇ। ਹੁਣ ਦੇਖੋ ਨਾ ਸਰ ਕਿ ਥੋੜ੍ਹੇ ਦਿਨ ਪਹਿਲੇ ਜਿਹੜੀ ਰਿਪੋਰਟ ਇੱਕ ਆਲਮੀ ਇਦਾਰੇ ਨੇ ਬੱਚਿਆਂ ਦੇ ਆਲਮੀ ਦਿਨ ਦੇ ਉੱਤੇ ਦਿੱਤੀ ਹੈ, ਉਹਦੇ ਮੁਤਾਬਕ ਕਿ ਸਿਰਫ ਇੱਕ ਸਮੋਗ, ਇਸ ਤੋਂ ਇਲਾਵਾ ਵੀ ਸਾਡੇ ਪਾਕਿਸਤਾਨ ਵਿੱਚ ਸਰ ਬੱਚਿਆਂ ਦੇ ਬਹੁਤ ਜ਼ਿਆਦਾ ਮਸਾਇਲ ਨੇ। ਬੱਚੇ ਜਿਹੜੇ ਨੇ ਉਹਨਾਂ ਦੇ ਉੱਤੇ ਜਿਨਸੀ ਜਿਸਮਾਨੀ ਤਸ਼ੱਦਦ ਹੁੰਦੇ ਨੇ, ਚਾਈਲਡ ਲੇਬਰ ਦਾ ਮਸਲਾ ਹੈ, ਤਾਲੀਮ ਸਾਨੂੰ ਮੁਯੱਸਰ ਨਹੀਂ। ਡਾਕਟਰ ਸਾਹਿਬ 2 ਕਰੋੜ 66 ਲੱਖ ਬੱਚਾ ਸਾਡੇ ਪਾਕਿਸਤਾਨ ਦੇ ਵਿੱਚ ਜਿਹੜਾ ਨਾ ਜਨਾਬ ਉਹ ਸਕੂਲਾਂ 'ਚ ਨਹੀਂ ਜਾ ਰਿਹਾ, ਤਾਲੀਮ ਤੋਂ ਮਹਿਰੂਮ ਹੈ। ਇਸ ਤੋਂ ਇਲਾਵਾ ਬਹੁਤ ਸਾਰੇ ਹਰ ਮਸਾਇਲ ਨੇ, ਉਹ ਵੀ ਬਾਅਦ 'ਚ ਤੁਹਾਡੇ ਕੋਲੋਂ ਮੁਸਤਫੀਜ਼ ਹੁੰਨੇ ਆ। ਪਹਿਲੇ ਮੇਰੇ ਆਗਾ ਤੁਸੀਂ ਇਹ ਦੱਸੋ ਕਿ 83% ਜਿਹੜੀ ਸਮੋਗ ਹੈ ਉਹ ਤੇ ਸਾਡੇ ਆਪਣੇ ਤਖਮੀਨਾ ਜਾਤ ਜਿਹੜੇ ਸਰਕਾਰੀ ਨੇ ਉਹਨਾਂ ਦੇ ਮੁਤਾਬਕ ਉਹ ਟ੍ਰੈਫਿਕ ਤੋਂ ਆ ਰਹੀ ਹੈ। ਕੁਛ 7% ਜਿਹੜੀ ਹੈ ਸਾਰੋ ਸਨਅਤੀ ਜਿਹੜੀਆਂ ਚਿਮਨੀਆਂ ਨੇ, ਫੈਕਟਰੀਆਂ, ਉਹ ਛੱਡ ਰਹੀਆਂ ਨੇ ਧੂਆਂ। ਕੁਝ ਸਾਰੇ ਇਸੇ ਤਰ੍ਹਾਂ ਹੀ 3 ਕੁਝ % ਜਿਹੜੀ ਸਮੋਗ ਹੈ ਉਹ ਇਜ਼ਾਫਾ ਕਰ ਰਹੇ ਨੇ। ਮੇਰੇ ਆਕਾ ਹੈ ਫਸਲਾਂ ਜਲਾ ਕੇ ਧਾਨ ਦੀ ਬਾਕੀਆਤ ਵਗੈਰਾ ਹੋ ਗਈਆਂ। ਇਹ ਡਾਕਟਰ ਸਾਹਿਬ ਹਕੂਮਤ ਕਰੋੜਾਂ ਅਰਬਾਂ ਦੇ ਇਸ਼ਤਿਹਾਰ ਵੀ ਛਾਪ ਰਹੀ ਹੈ ਕਿ ਜੀ ਨਾ ਧਾਨ ਦੀਆਂ ਜਿਹੜੀਆਂ ਬਾਕੀਆਤ ਨੇ ਜਲਾਓ, ਜਿਹੜਾ ਜਲਾਏਗਾ ਜਨਾਬ ਉਹਨੂੰ ਅਸੀਂ ਗ੍ਰਿਫਤਾਰ ਕਰਾਂਗੇ, ਜੁਰਮਾਨੇ ਕਰਾਂਗੇ, ਸਜ਼ਾਏ ਕੈਦ ਦੇਵਾਂਗੇ। ਲੇਕਿਨ ਲੋਕ ਜਲਾ ਰਹੇ ਨੇ ਸਰ। ਇਹ ਇਸ਼ਤਿਹਾਰਾਤ ਦੇਣੇ ਜਿਹੜੇ ਨੇ, ਇਹਦੇ ਨਾਲ ਅਖਬਾਰਾਤ ਤੇ ਬੜੇ ਰਾਜ਼ੀ ਹੋ ਰਹੇ ਨੇ, ਉਹਨਾਂ ਨੂੰ ਤਾਂ ਸਾਰਾ ਆਮਦਨੀ ਹੋ ਰਹੀ ਹੈ। ਲੇਕਿਨ ਆਵਾਮ ਜਿਹੜੀ ਹੈ ਉਹ ਅਮਲ ਨਹੀਂ ਕਰ ਰਹੀ। ਮਹਿਕਮਾ ਮਾਹੌਲੀਆਤ ਜਿਹੜਾ ਸਰ ਉਹ ਕੱਖ ਨਹੀਂ ਕਰ ਰਿਹਾ। ਤੇ ਫਿਰ ਇਹ ਕਿਸ ਤਰ੍ਹਾਂ ਸਮੋਗ ਬੰਦ ਹੋਏਗੀ? ਡਾਕਟਰ ਸਾਹਿਬ ਬੜੀ ਮਿਹਰਬਾਨੀ, ਤੁਸੀਂ ਹਮੇਸ਼ਾ ਹੀ ਬੜਾ ਇੱਕ ਮੁਆਸ਼ਰੇ ਦੇ ਵਾਸਤੇ ਜਿਹੜਾ ਬਿਹਤਰੀਨ ਟੌਪਿਕ ਹੈ ਉਹਦੇ 'ਤੇ ਡਿਸਕਸ ਕਰਦੇ ਹੋ ਔਰ ਸਾਡਾ ਵੀ ਹਿੱਸਾ ਉਹਦੇ 'ਚ ਪੈ ਜਾਂਦਾ ਹੈ। ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਫਰਮਾਇਆ ਕਿ ਇਸ ਟਾਈਮ ਸਾਡੇ ਕੋਲ ਜਿਹੜੇ ਡੈਮੋਗ੍ਰਾਫਿਕਲੀ ਦੇਖਿਆ ਜਾਏ ਤੇ ਬੱਚੇ ਨੇ ਕਾਫੀ ਜ਼ਿਆਦਾ ਸਰ, ਔਰ ਸਭ ਤੋਂ ਜ਼ਿਆਦਾ ਵਲਨਰੇਬਲ ਗਰੁੱਪ ਜਿਹੜਾ ਸਮੋਗ ਤੋਂ ਮੁਤਾਸਰ ਹੁੰਦਾ ਹੈ ਜਾਂ ਉਹ ਬੱਚੇ ਨੇ ਜਾਂ ਉਹ ਬਜ਼ੁਰਗ ਨੇ। ਜੀ ਜੀ ਠੀਕ ਹੈ ਨਾ ਜੀ। ਦੇਖੋ ਪੰਜਾਬ ਹੁਕੂਮਤ ਨੇ ਤੇ ਇਹ ਕੀਤਾ ਜਨਾਬ, ਪਿਛਲਾ 1 ਹਫ਼ਤਾ ਬਲਕਿ 15 ਦਿਨ ਸਕੂਲ ਬੰਦ ਕਰ ਦਿੱਤੇ ਤਾਂ ਕਿ ਬੱਚੇ ਬਾਹਰ ਨਾ ਨਿਕਲਣ ਸਰ ਔਰ ਘਰਾਂ ਦੇ ਵਿੱਚ ਰਹਿਣ ਔਰ ਸਮੋਗ ਦੇ ਅਸਰ ਤੋਂ ਬਚੇ ਰਹਿਣ। ਤੇ ਡਾਕਟਰ ਸਾਹਿਬ ਜਿਸ ਤਰ੍ਹਾਂ ਤੁਸੀਂ ਫਰਮਾ ਰਹੇ ਸੋ ਕਿ ਇਹਦੀ ਵਜੂਹਾਤ ਕੀ ਨੇ ਸਮੋਗ ਦੀਆਂ। ਸਰ ਸਮੋਗ ਦੇ ਵਿੱਚ ਜਿਹੜਾ ਇੱਕ ਤੇ ਫੋਗ ਨਾ ਜੀ, ਇਹ ਤੇ ਕੁਦਰਤੀ ਹੈ ਜੀ, ਤੇ ਸਮੋਗ ਜਿਹੜਾ ਹੈ ਇਹ ਸਾਡਾ ਮੈਨ ਮੇਡ ਹੈ, ਅਸੀਂ ਬਣਾਉਂਦੇ ਪਏ ਇਹਨੂੰ। ਇਹਦੇ ਵਿੱਚ ਡਾਕਟਰ ਸਾਹਿਬ ਨਾਸਾ ਨੇ ਜਿਹੜੀ ਪਿਛਲੇ ਦਿਨਾਂ ਦੇ ਵਿੱਚ ਇੱਕ ਤਸਵੀਰ ਖਲਾ ਦੇ ਵਿੱਚੋਂ ਖਿੱਚੀ ਸੀ ਜੀ, ਉਹਦੇ ਵਿੱਚ ਉਹਨਾਂ ਨੇ ਦੇਖਿਆ ਕਿ ਜਿਹੜਾ ਪੰਜਾਬ ਹੈ ਨਾ ਜੀ, ਜਿਹਦੇ ਵਿੱਚ ਇੰਡੀਅਨ ਪੰਜਾਬ ਔਰ ਪਾਕਿਸਤਾਨੀ ਪੰਜਾਬ
ਜੀ। ਸ਼ਾਮਲ ਹੈ, ਉੱਥੇ ਸਭ ਤੋਂ ਜ਼ਿਆਦਾ ਫੌਗ ਹੈਗੀ ਸੀ। ਔਰ ਉਹਦੇ ਵਿੱਚੋਂ ਉਹ ਸਮੋਕ ਜਿਹੜਾ ਫਸਲਾਂ ਦੇ ਜਲਾਨ ਨਾਲ ਹੈ, ਉਹ ਵੀ ਉਹਨਾਂ ਨੇ ਤਸਵੀਰ ਲਈ ਜੀ। ਔਰ ਸਾਡੇ ਜਿਹੜੇ ਨੇ ਵਜ਼ੀਰ ਆਲਾ ਸਾਹਿਬ, ਉਹਨਾਂ ਨੇ ਜਿਹੜੇ ਇੰਡੀਅਨ ਹੈਗੇ ਸਨ, ਉਹਨਾਂ ਨੂੰ ਰਿਕੁਐਸਟ ਕੀਤੀ ਕਿ ਜਨਾਬ ਇਹਦਾ ਦੇਖੋ, ਕਿਉਂਕਿ ਕ੍ਰਾਸ ਬਾਉਂਡਰੀ ਵੀ ਪੋਲੂਸ਼ਨ ਹੈ। ਹਾਂਜੀ ਹਾਂਜੀ। ਦੇਖੋ ਨਾ ਡਾਕਟਰ ਸਾਹਿਬ, ਕੁਝ ਨਹੀਂ ਹੋਇਆ ਪਿਛਲੇ 2 ਦਿਨ ਸਮੋਕ ਦੇਖੋ, ਲਾਹੌਰ ਦਾ 에ਅਰ ਕੁਆਲਿਟੀ ਇੰਡੈਕਸ ਬਹੁਤ ਬਿਹਤਰ ਹੋ ਗਿਆ। ਉਹਦੀ ਰੀਜ਼ਨ ਕੀ ਸੀ ਕਿ ਸਿਰਫ ਹਵਾਵਾਂ ਦਾ ਰੁਖ ਬਦਲਿਆ ਵਾਹ ਵਾਹ, ਤੇ ਬਹੁਤ ਬਿਹਤਰੀ ਹੋ ਗਈ। ਅੱਲਾ ਦਾ ਕਰਮ ਹੋ ਗਿਆ, ਅੱਲਾ ਦਾ ਕਰਮ ਹੋ ਗਿਆ। ਤੇ ਇਹ ਜਿਹੜੀ ਕ੍ਰਾਸ ਬਾਉਂਡਰੀ ਪੋਲੂਸ਼ਨ ਹੈ ਨਾ ਜੀ, ਜਿਹੜੀ ਇੰਡੀਆ ਤੋਂ ਸਾਡੇ ਹਲਾਂਦੀ ਪਈ ਏ, ਇਹਦਾ ਵੀ ਇੱਕ ਇਹਦੇ ਵਿੱਚ ਬੜਾ ਮੇਜਰ ਰੋਲ ਹੈ। ਲੇਕਿਨ ਡਾਕਟਰ ਸਾਹਿਬ, ਕਤਾ ਕਲਾਮੀ ਮਾਫ, ਵੇਖੋ ਨਾ, ਸਾਡੀ ਵਜ਼ੀਰ ਆਲਾ ਸਾਹਿਬਾ ਨੇ ਇੱਕ ਖੂਬਸੂਰਤ ਮਸ਼ਵਰਾ ਦਿੱਤਾ ਜੀ। ਉਹ ਸਿਰਫ ਸਾਡੇ ਪੰਜਾਬ ਦੇ ਵਾਸਤੇ ਨਹੀਂ ਸੀ, ਜੀ, ਜੀ। ਇੰਡੀਅਨ ਪੰਜਾਬ ਦੇ ਸਾਡੇ ਬਿਲਕੁਲ। ਭੈਣਾਂ ਭਾਈ ਜਿਹੜੇ ਨੇ, ਉਹਨਾਂ ਦੀ ਵੀ ਤੇ ਸਿਹਤ ਮੁਤਾਸਰ ਹੋ ਰਹੀ ਹੈ। ਜੀ ਬਿਲਕੁਲ ਬਿਲਕੁਲ। ਲੇਕਿਨ ਸਰ, ਉਸ ਵੇਲੇ ਬੜਾ ਹੀ ਦੁੱਖ ਹੋਇਆ ਜਦੋਂ ਇੰਡੀਆ ਦੇ ਜਿਹੜੇ ਪੰਜਾਬ ਦੇ ਮੋਹਤਰਮ ਵਜ਼ੀਰ ਆਲਾ ਸਾਹਿਬ ਨੇ, ਜੀ, ਜੀ, ਜੀ। ਉਹਨਾਂ ਨੇ ਸਗੋਂ ਅੱਗੋਂ ਜਿਵੇਂ ਠੱਠਾ ਨਹੀਂ ਹਾਂ, ਉਡਾਇਆ, ਹਾਸੀ ਮਜ਼ਾਕ ਦੇ ਵਿੱਚ ਉਹਨੂੰ ਸੀਰੀਅਸ ਨਹੀਂ ਲਿਆ। ਸੀਰੀਅਸ ਨਹੀਂ ਲਿਆ। ਹਾਲਾਂ ਵੀ ਬੜਾ ਅੱਛਾ ਕੰਮ ਕਰਦੇ ਪਏ ਨੇ ਡਾਕਟਰ। ਬੜਾ ਅੱਛਾ ਉਹ ਵੀ ਕਰ ਰਹੇ ਨੇ ਸਰ, ਉਹਨਾਂ ਨੇ ਵੀ ਬੜੀਆਂ ਲੇਕਿਨ ਅੱਛੀਆਂ ਰਿਫਾਰਮ ਲਿਆਂਦੀਆਂ ਇੱਕ ਨੇ। ਖਾਤੂਨ ਵਜ਼ੀਰ ਆਲਾ ਸਰ, ਜੀ ਬਿਲਕੁਲ। ਔਰਤ ਸਮਝ ਗਈ ਸਾਡੇ ਵਜ਼ੀਰ ਆਲਾ ਸਾਹਿਬ ਪੰਜਾਬ ਜਿਹੜੇ ਨੇ, ਇੰਡੀਅਨ ਪੰਜਾਬ ਦੇ, ਉਹਨਾਂ ਨੂੰ ਕੋਈ ਇਹਤਰਾਮ ਕਰਨਾ ਚਾਹੀਦਾ ਜੀ, ਸੀ। ਉਹਨਾਂ ਅੱਗੋਂ ਸਗੋਂ ਮਾਹੌਲ ਉਡਾ ਛੱਡਿਆ। ਜੀ ਬਿਲਕੁਲ। ਚਲੋ, ਉਹ ਸਾਡੇ ਜਿਹੜੇ ਸਿੱਖ ਭਰਾ ਨੇ ਸਰ, ਇਹਨਾਂ ਦੀ ਥੋੜੀ ਤਬੀਅਤ ਹੁੰਦੀ ਏ ਜੀ। ਕਿ ਉਹ ਸ਼ੁਗਲੀ ਮੁਗਲੀ ਹੁੰਦੇ ਨੇ, ਜੀ। ਲੇਕਿਨ ਸਰ ਸ਼ੁਗਲੀ ਮੁਗਲੀ ਦੇ ਨਾਲ ਸਰ ਇੰਡੀਅਨ ਪੰਜਾਬ ਦੇ ਜਿਹੜੇ ਬੱਚੇ ਨੇ, ਜੀ, ਬਿਲਕੁਲ। ਉਹ ਵੀ ਤਾਂ ਸਾਡੇ ਹੀ ਬੱਚੇ ਨੇ, ਬਿਲਕੁਲ। ਉਹ ਵੀ ਮੁਤਾਸਰ ਹੋ ਰਹੇ ਨੇ ਸਮੋਗ ਤੋਂ। ਡਾਕਟਰ ਸਾਹਿਬ, ਇਹ ਜਿਹੜਾ 에ਅਰ ਕੁਆਲਿਟੀ ਇੰਡੈਕਸ ਸਾਰੀ ਦੁਨੀਆ ਤੋਂ ਪੋਲਿਊਟਡ ਜਿਹੜਾ ਨਾ ਜੀ, ਇਹ ਸਾਡੇ ਇਸ ਖਿੱਤੇ ਦਾ ਹੋਇਆ ਹੈ। ਆਹ, ਦੇਖੋ ਡਾਕਟਰ ਸਾਹਿਬ, 2 ਬੁਨਿਆਦੀ ਚੀਜ਼ਾਂ ਨੇ ਜਿਹੜੀਆਂ ਕਿ ਅੱਲਾਹ ਪਾਕ ਨੇ ਹਰ ਇਨਸਾਨ ਨੂੰ ਜਿਹੜੀਆਂ ਫ੍ਰੀ ਆਫ ਕਾਸਟ ਦਿੱਤੀਆਂ ਨੇ। ਇੱਕ ਤਾਜ਼ਾ ਹਵਾ, ਵਾਹ ਔਰ ਇੱਕ ਸਾਫ਼ ਸੁਥਰਾ ਪਾਣੀ। ਵਾਹ। ਬਦਕਿਸਮਤੀ ਦੇ ਨਾਲ ਅਸੀਂ ਜਿਸ ਖਿੱਤੇ 'ਚ ਰਹਿ ਰਹੇ ਹਾਂ, ਹਾਂ, ਉੱਥੇ ਦੋਵੇਂ ਚੀਜ਼ਾਂ ਗਰੀਬ ਵਾਸਤੇ ਅਵੇਲੇਬਲ ਨਹੀਂ। ਵਾਹ। ਠੀਕ ਹੈ ਨਾ ਜੀ। ਔਰ ਆਲੂਦਾ ਵੀ ਹੋ ਗਈਆਂ, ਓਏ ਹੋਏ ਹੋਏ, ਮੈਂ ਕਹਿੰਦਾ ਆਬੀ ਆਲੂਦਗੀ ਵੀ ਬੜਾ ਵੱਡਾ, ਬਹੁਤ ਜ਼ਿਆਦਾ ਬਹੁਤ ਜ਼ਿਆਦਾ। ਉਹਦੇ ਵਿੱਚ ਵੀ ਸਮੋਕ ਦਾ ਹੀ ਰੋਲ ਹੈ। ਜਦੋਂ ਐਸਿਡ ਡਰੇਨ ਹੋਣੀ ਹੈ, ਜਦੋਂ ਇਹਦੇ ਤੇ ਮੀਂਹ ਪੈਣਾ ਨਾ ਜੀ, ਇਹ ਤੇਜ਼ਾਬ ਬਣ ਜਾਣਾ ਹੈ। ਇਹਨੇ ਫਿਰ ਜਿੱਥੇ ਜਿੱਥੇ ਜਾਣਾ ਹੈ, ਫਸਲਾਂ ਦੀ ਤਬਾਹਕਾਰੀ, ਇਮਾਰਤਾਂ ਦੀ ਤਬਾਹਕਾਰੀ, ਪਾਣੀ ਦੀ ਤਬਾਹਕਾਰੀ, ਪਾਣੀ ਦੀ ਜ਼ਿੰਦਗੀ ਦੀ ਤਬਾਹਕਾਰੀ, ਜੰਗਲੀ ਹਯਾਤ ਦੀ ਤਬਾਹਕਾਰੀ, ਪਰਿੰਦਿਆਂ ਦੀ ਤਬਾਹਕਾਰੀ, ਉਹਨਾਂ ਨੇ ਵੀ ਮੁਤਾਸਰ ਹੋਣਾ ਜੀ ਜੀ। ਲੇਕਿਨ ਡਾਕਟਰ ਸਾਹਿਬ, ਇਸ ਟਾਈਮ ਅਗਰ ਕੋਈ ਬੱਚਾ ਤੇ ਸਿਗਰਟ ਨਹੀਂ ਪੀਂਦਾ, 5 ਸਾਲ ਦੇ ਬੱਚੇ ਨੇ ਕਿੱਥੋਂ ਸਿਗਰਟ? ਨਹੀਂ ਨਹੀਂ ਜੀ, ਨਹੀਂ। ਤੇ ਜਨਾਬ, ਉਹਦੇ ਅੰਦਰ ਜਿਹੜਾ ਇਸ ਟਾਈਮ ਧੂਆਂ ਜਾ ਰਿਹਾ ਨਾ ਜੀ, 1 ਪੈਕ ਸਿਗਰਟ ਦੇ ਬਰਾਬਰ ਜਾ ਰਿਹਾ। 20 ਸਿਗਰਟ ਜਿੰਨਾ ਪੀ ਕੇ ਇਨਸਾਨ ਆਪਣਾ ਨੁਕਸਾਨ ਕਰਦਾ ਨਾ ਜੀ, ਉਹਨਾਂ ਹਰ ਬੱਚੇ ਦੇ ਫੇਫੜੇ ਜਿਹੜੇ ਨੇ ਉਹ ਇਸ ਸਮੋਕ ਦੇ ਨਾਲ ਮੁਤਾਸਰ ਹੋ ਰਹੇ ਨੇ। ਓਏ ਹੋ, ਔਰ ਲਾਈਫ ਐਕਸਪੈਕਟੈਂਸੀ 4-5 ਸਾਲ ਘਟਦੀ ਜਾ ਰਹੀ। ਅੱਲਾਹ। ਠੀਕ ਹੈ ਨਾ ਜੀ। ਜੀ ਜੀ। ਡਾਕਟਰ ਸਾਹਿਬ, ਇਹਦੇ ਵਿੱਚ ਮੈਂ ਸਮਝਦਾ ਹੈ ਕਿ ਟੌਪ ਆਫ ਦੀ ਲਿਸਟ, ਜਿਸ ਤਰ੍ਹਾਂ ਜਨਾਬ ਨੇ ਸਾਰੀਆਂ ਚੀਜ਼ਾਂ ਫਰਮਾਈਆਂ ਜੀ, ਇੱਟਾਂ ਬਣਾਉਣ ਵਾਲੇ ਭੱਠੇ ਵੀ ਸ਼ਾਮਲ। ਜੀ ਜੀ। ਡਾਕਟਰ ਸਾਹਿਬ ਦੇਖੋ, ਉਹ ਭੱਠਾ ਜਿਹੜਾ 5 ਲੱਖ ਜਾਂ 6 ਲੱਖ ਇੱਟ ਬਣਾਉਂਦਾ ਨਾ ਜੀ, ਕਮ ਅਜ਼ ਕਮ ਉਹ 100 ਟਨ ਕੋਲਾ ਜਿਹੜਾ ਪਹਾੜੀ ਹੈ ਪੱਥਰ ਦਾ, ਉਹ ਇਸਤੇਮਾਲ ਕਰਦਾ। ਹਾਂ, ਠੀਕ ਹੈ ਨਾ ਜੀ। 200 ਕਿਲੋ ਨੂੰ ਇਹਦੇ ਵਾਸਤੇ ਲੱਕੜ ਚਾਹੀਦੀ ਹੈ। ਲੇਕਿਨ ਭੱਠਿਆਂ ਵਾਲਿਆਂ ਨੂੰ ਚੂੰਕਿ ਕੋਲਾ ਮਹਿੰਗਾ ਹੋ ਗਿਆ ਹੈ ਔਰ ਲੱਕੜ ਮਹਿੰਗੀ ਹੋ ਗਈ ਹੈ, ਉਹਨਾਂ ਨੇ ਇਹਦੇ ਮੁਤਬਾਦਲ ਦੇ ਵਿੱਚ ਜਿਹੜਾ ਟਾਇਰ ਆਇਲ ਬਣਦਾ ਨਾ, ਤੇ ਜਿਹੜਾ ਟਾਇਰ ਦਾ ਆਇਲ ਜਿਹਾ ਨਿਕਲਦਾ ਜਾਂ ਉਹਦੇ ਵਿੱਚ ਜਿਹੜੀਆਂ ਤਾਰਾਂ ਹੁੰਦੀਆਂ, ਨਹੀਂ ਸਰ, ਟਾਇਰ ਆਇਲ ਤੋਂ ਬਾਅਦ ਟਾਇਰ ਦਾ ਜਿਹੜਾ ਕਾਰਬਨ ਬਣ ਜਾਂਦਾ ਨਾ ਜੀ, ਹਾਂ ਹਾਂ, ਉਹਨੂੰ ਇਸਤੇਮਾਲ ਕਰਦੇ। ਅੱਛਾ, ਤੋਂ ਨੂੰ ਇਸਤੇਮਾਲ ਕਰਦੇ ਨੇ। ਅੱਛਾ। ਔਰ ਇਹ ਜਿੰਨੀ ਬਾਹਰ ਮੁਲਕੋਂ ਅਸੀਂ ਤਾਰ ਇੰਪੋਰਟ ਕਰਨੇ ਆ, ਉਹਦੀ ਜਿਹੜੀ ਉੱਪਰ ਵਾਲੀ ਕਵਰਿੰਗ ਹੈ, ਜਿਹਦੇ ਚ ਅਲਕਾਸੀਨ ਔਰ ਇਹ ਸਾਰੀਆਂ ਚੀਜ਼ਾਂ ਨੇ, ਉਹਦਾ ਇਸਤੇਮਾਲ ਕਰਦੇ ਨੇ। ਅਸਤਗਫੁਰ। ਠੀਕ ਹੈ ਨਾ ਜੀ। ਔਰ ਡਾਕਟਰ ਸਾਹਿਬ, ਇਹ ਸਭ ਤੋਂ ਜ਼ਿਆਦਾ ਸਾਡੇ ਸ਼ਹਿਰ ਗੁਜਰਾਂਵਾਲੇ ਚ ਹੋ ਰਿਹਾ। ਜੀ ਬਿਲਕੁਲ ਡਾਕਟਰ, ਕਿਉਂਕਿ ਬਹੁਤ ਜ਼ਿਆਦਾ ਇੱਥੇ ਮੈਲਟ ਜਿਹੜੀ ਹੈ ਨਾ ਜੀ, ਮੈਟਲ, ਬਿਲਕੁਲ। ਉਹਨੂੰ ਜਨਾਬ ਪਿਘਲਾਉਣ ਦੀਆਂ ਭੱਠੀਆਂ ਤੇ ਗੁਜਰਾਂਵਾਲੇ ਚ ਨੇ। ਕਿਉਂਕਿ ਪਾਕਿਸਤਾਨ ਚ ਕੀ, ਬਲਕਿ ਏਸ਼ੀਆ ਚ ਸਭ ਤੋਂ ਜ਼ਿਆਦਾ ਤੇ ਵੱਡੇ ਬਰਤਨ ਬਣਾਉਣ ਵਾਲੇ ਕਾਰਖਾਨੇ ਗੁਜਰਾਂਵਾਲੇ ਚ ਨੇ। ਜੀ ਬਿਲਕੁਲ ਡਾਕਟਰ ਸਾਹਿਬ। ਫਿਰ ਇਹ ਹੈਗਾ ਕਿ ਉਹ ਇੱਕ ਤੇ ਭੱਠੇ ਦੀ ਬਹੁਤ ਜ਼ਿਆਦਾ ਐਮਿਸ਼ਨ ਹੈ। ਉਹਨਾਂ ਨੇ ਹੁਣ ਜ਼ਿਗਜ਼ੈਗ ਬਣਾ ਦਿੱਤੇ ਨੇ, ਉਹਨਾਂ ਨੂੰ ਬਲੋਰ ਲਾ ਦਿੱਤੇ ਨੇ, ਸਮੋਕ ਦਾ ਕਲਰ ਉਹਨਾਂ ਨੇ ਬਲੈਕ ਦੀ ਬਜਾਏ ਵਾਈਟ ਕਰ ਛੜਿਆ, ਲੇਕਿਨ ਕਾਰਬਨ ਮੋਨੋਆਕਸਾਈਡ ਦੀ ਐਮਿਸ਼ਨ ਤੇ ਰੋਕ ਨਹੀਂ ਸਕੇ। ਨਹੀਂ ਰੋਕ ਔਰ ਸਲਫਰ ਆਕਸਾਈਡ ਦੀ ਐਮਿਸ਼ਨ ਨੂੰ ਨਹੀਂ ਰੋਕ ਸਕੇ ਸਰ। ਠੀਕ ਹੈ ਨਾ ਜੀ। ਦੂਸਰਾ ਡਾਕਟਰ ਸਾਹਿਬ, ਜਿਸ ਤਰ੍ਹਾਂ ਤੁਸੀਂ ਫਰਮਾਇਆ
ਕਿ ਸਾਡੇ ਜਿਹੜੇ ਭਾਈ ਨੇ ਚूंकि ਗੈਸ ਅਵੇਲੇਬਲ ਨਹੀਂ ਜੀ ਅਗਰ ਭੱਠਿਆਂ ਵਾਲਿਆਂ ਨੂੰ ਗੈਸ ਅਵੇਲੇਬਲ ਹੋਵੇ ਔਰ ਇਹ ਫੈਕਟਰੀਆਂ ਵਾਲਿਆਂ ਨੂੰ ਗੈਸ ਅਵੇਲੇਬਲ ਹੋਵੇ ਤੇ ਇਹ ਚੀਜ਼ਾਂ ਖੁਦ ਬ ਖੁਦ ਖਤਮ ਹੋ ਜਾਂਦੀਆਂ ਜਦੋਂ ਉਹਨਾਂ ਨੂੰ ਇਹ ਅਵੇਲੇਬਲ ਨਹੀਂ ਉਹ ਇਹਦੇ ਮੁਤਬਾਦਲ ਦੇ ਵਾਸਤੇ ਫਰਨਸ ਆਇਲ ਜਲਾਉਂਦੇ ਨੇ ਲੇਕਿਨ ਫਰਨਸ ਆਇਲ ਜਿਹੜਾ ਹੈ ਉਹ ਲੀਗਲ ਹੈ ਟਾਇਰ ਆਇਲ ਜਿਹੜਾ ਨਾ ਉਹ ਕ੍ਰਿਮੀਨਲ ਹੈ ਇਲੀਗਲ ਹੈ ਲੇਕਿਨ ਸਾਡੇ ਇੱਥੇ ਗੁਜਰਾਂਵਾਲੇ ਦੇ ਗਿਰਦੋ ਨਵਾ ਟਾਇਰ ਆਇਲ ਲੋਕ ਬਣਾਉਂਦੇ ਪਏ ਨੇ ਔਰ ਟਾਇਰ ਆਇਲ ਜਿੰਨੀ ਪੋਲੂਸ਼ਨ ਕਰਦਾ ਹੈ ਔਰ ਜਿੰਨੀ ਟੌਕਸਿਕ ਪੋਲੂਸ਼ਨ ਟਾਇਰ ਆਇਲ ਦੀ ਹੈ ਉਹ ਮੈਂ ਤੁਹਾਨੂੰ ਦੱਸ ਨਹੀਂ ਸਕਦਾ ਸਭ ਤੋਂ ਜ਼ਿਆਦਾ ਨੁਕਸਾਨਾਤ ਉਹਦੇ ਨੇ ਬੜੀਆਂ ਸਰ ਤੁਹਾਡੇ ਵਰਗੇ ਦਾਨਿਸ਼ਵਰ ਫਰਮਾਉਂਦੇ ਨੇ ਕਿ ਮੁਜ਼ਰੇ ਸਿਹਤ ਮੁਹਲਕ ਗੈਸਸ ਜਿਹੜੀਆਂ ਨੇ ਨਾ ਉਹ ਛੱਡਦਾ ਹੈ ਲੰਗ ਕੈਂਸਰ ਔਰ ਲੰਗ ਦੀ ਤਬਾਹੀ ਉਹਦੇ ਨਾਲ ਹੀ ਹੁੰਦੀ ਪਈ ਠੀਕ ਹੈ ਨਾ ਜੀ ਫਿਰ ਡਾਕਟਰ ਸਾਹਿਬ ਦੇਖੋ ਜਿਹੜਾ ਟਾਇਰ ਆਇਲ ਹੈ ਉਹ ਫਰਨਸ ਆਇਲ ਤੋਂ ਸਸਤਾ ਹੈ ਤੇ ਲੋਕ ਲਾ ਮਾਲਾ ਫਿਰ ਟਾਇਰ ਆਇਲ ਇਸਤੇਮਾਲ ਕਰਦੇ ਨੇ ਉਹ ਫਿਰ ਟਾਇਰ ਆਇਲ ਰਾਤ ਦੇ ਟਾਈਮ ਬਣਾਉਂਦੇ ਨੇ ਫਿਰ ਡਾਕਟਰ ਸਾਹਿਬ ਇਹ ਹੈਗਾ ਕਿ ਜਿਹੜੇ ਸਿਲਵਰ ਨੂੰ ਲੋਕ ਜਿਹੜੇ ਮੈਲਟ ਕਰਦੇ ਨੇ ਜੀ ਉਹਦੇ ਵਿੱਚ ਨਾ ਇੱਕ ਟਰੇ ਇਸਤੇਮਾਲ ਕਰਦੇ ਨੇ ਉਹ ਟਰੇ ਕੀ ਹੈ ਇਹ ਜਿਹੜਾ ਛਾਪਰ ਗੰਦਾ ਰੂੜੀ ਤੇ ਪਿਆ ਹੋਇਆ ਜਿਹੜਾ ਜਿਹੜੇ ਲੋਟੇ ਨੇ ਜਿਹੜੀਆਂ ਪਲਾਸਟਿਕ ਦੀਆਂ ਬੋਤਲਾਂ ਨੇ ਉਹਨਾਂ ਨੂੰ ਮੈਲਟ ਕਰਕੇ ਨਾ ਇੱਕ ਟਰੇ ਬਣਾ ਦਿੰਦੇ ਨੇ ਉਹ ਤੇ ਡਾਕਟਰ ਸਾਹਿਬ ਇੰਨਾ ਵੋਲੇਟਾਈਲ ਉਹਦੇ ਵਿੱਚ ਆਰਗੈਨਿਕ ਕੰਪਾਊਂਡ ਨੇ ਕਿ ਉਹ ਡਾਇਰੈਕਟ ਤੁਹਾਡੇ ਜਾ ਕੇ ਫੇਫੜਿਆਂ ਨੂੰ ਬਰਬਾਦ ਕਰਦੇ ਨੇ ਠੀਕ ਹੈ ਨਾ ਜੀ ਫਿਰ ਡਾਕਟਰ ਸਾਹਿਬ ਅਮਿਸ਼ਨ ਹੈ ਜਿਹੜੀ ਜੀ ਸਿਰਫ ਸਾਡੇ ਸ਼ਹਿਰ ਦੇ ਵਿੱਚ ਡਾਕਟਰ ਸਾਹਿਬ ਬਹੁਤ ਜ਼ਿਆਦਾ ਚਿੰਗਚੀ ਦਾ ਇਸਤੇਮਾਲ ਹੈ ਔਰ ਜਿੱਥੇ ਵੀ ਕਿਤੇ ਲਿੰਕ ਦੇ ਉੱਤੇ ਵੀ ਪਿੰਡ ਦੇ ਵਿੱਚ ਵੀ ਜਿੱਥੇ ਕੋਈ 10-15 ਚਿੰਗਚੀ ਵਾਲੇ ਬੈਠੇ ਨੇ ਉੱਥੇ ਹੀ ਇੱਕ ਬੰਦੇ ਨੇ ਪੈਟਰੋਲ ਦੀ ਮਸ਼ੀਨ ਲਾਈ ਹੋਈ ਹੈ ਜਿਹਦੇ ਵਿੱਚ ਉਹ 70% ਪੈਟਰੋਲ ਤੇ ਇਸਤੇਮਾਲ ਕਰਦਾ ਪਿਆ ਜਿਹੜਾ ਕਿ 2 ਨੰਬਰ ਤਰੀਕੇ ਦਾ ਜਿਹੜਾ ਕਿ ਬਹੁਤ ਹੀ ਮੁਜ਼ਰੇ ਸਿਹਤ ਹੈ ਜੀ ਠੀਕ ਹੈ ਨਾ ਜੀ ਔਰ ਬਾਕੀ ਥੋੜਾ ਜਿੰਨਾ ਉਹ ਜਿਹੜਾ ਉਹ ਪੈਟਰੋਲ ਪੰਪ ਤੋਂ ਲੈਂਦਾ ਕੀਮਤ ਵੀ ਜ਼ਿਆਦਾ ਲੈਂਦਾ ਪਿਆ ਫਿਰ ਅਗਰ ਕਿਸੇ ਨੇ ਉਹ ਮਸ਼ੀਨ ਨਹੀਂ ਲਾਈ ਹੋਈ ਤੇ ਉੱਥੇ ਹੀ ਜਨਾਬ ਉਹ ਬੋਤਲਾਂ ਦੇ ਵਿੱਚ ਪੈਟਰੋਲ ਭਰ ਕੇ ਫਰੋਖਤ ਕਰਦੇ ਪਏ ਨੇ ਔਰ ਚਿੰਗਚੀਆਂ ਵਾਲੇ ਉਥੋਂ ਉਹਨੂੰ ਯੂਜ਼ ਕਰਦੇ ਡਾਕਟਰ ਸਾਹਿਬ ਤੁਸੀਂ ਪਿੰਡ ਕਹਿੰਦੇ ਹੋ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਹਰ ਚੌਂਕ 'ਚ 2-2 3-3 ਉਹਨਾਂ ਨੇ ਉਹ ਪੈਟਰੋਲ ਪੰਪ ਦੀਆਂ ਮਸ਼ੀਨਾਂ ਰੱਖੀਆਂ ਨੇ ਔਰ ਉਹ ਵੇਚ ਰਹੇ ਨੇ ਸਾਡੇ ਪੈਟਰੋਲ ਡਿਸਪੈਂਸਰ ਖਿਲਾਰ ਗਏ ਬਰਸਰੇਆਮ ਸੜਕ ਦੇ ਉੱਤੇ ਡਾਕਟਰ ਸਾਹਿਬ ਇਹਦਾ ਕੋਈ ਕਾਨੂੰਨ ਹੈ ਵੇ ਤੇ ਮੈਨੂੰ ਦੱਸੋ ਕਾਨੂੰਨ ਸਰ ਹੈ ਲੇਕਿਨ ਉਹਦੇ ਤੇ ਅਮਲ ਦਰਾਮਦ ਨਹੀਂ ਕਰਾਂਦੀ ਇੰਤਜ਼ਾਮੀਆਂ ਸਾਡੇ ਜਿਹੜੇ ਮੌਜੂਦਾ ਡੀਸੀ ਨੇ ਇਹਨਾਂ 3-4 ਦਿਨ ਪਹਿਲੇ ਸਰ 20 ਐਸੇ ਗੈਰ ਕਾਨੂੰਨੀ ਪੈਟਰੋਲ ਪੰਪਸ ਜਿਹੜੇ ਕਿ ਕਿਸੇ ਨੇ ਸ਼ਾਪ ਵਿੱਚ ਖੋਲਿਆ ਹੈ ਉੱਥੇ ਹੀ ਪੈਟਰੋਲ ਦਾ ਡਿਸਪੈਂਸਰ ਰੱਖਿਆ ਪੈਟਰੋਲ ਪਾ ਕੇ ਦੇਈ ਜਾ ਰਿਹਾ ਔਰ ਉਹ ਬੜਾ ਸਖਤ ਖਤਰਨਾਕ ਹੈ ਸਰ ਉਹਦੇ ਨਾਲ ਆਲਾ ਦੁਆਲਾ ਗੁੰਜਾਨ ਆਬਾਦੀ ਜਿੱਥੇ ਸਾਰੇ ਲੋਕਾਂ ਦੀ ਜ਼ਿੰਦਗੀ ਐਟ ਰਿਸਕ ਹੈ ਜੀ ਬਿਲਕੁਲ ਜ਼ਿੰਦਗੀ ਐਟ ਔਰ ਡੀਸੀ ਨੇ ਬੰਦ ਕੀਤਾ ਜਿਹੜੇ ਮੌਜੂਦਾ ਡੀਸੀ ਗੁਜਰਾਂਵਾਲਾ ਦੀ ਬੜੀ ਮਿਹਰਬਾਨੀ ਹੈ ਲੇਕਿਨ ਸਰ ਉਹ ਅਗਰ 15-20 ਬੰਦ ਕੀਤੇ ਨੇ ਤੇ ਇਹ ਇਸ ਗੱਲ ਦਾ ਮਜ਼ਹਰ ਹੈ ਕਿ ਡੀਸੀ ਗੁਜਰਾਂਵਾਲਾ ਅਗਰ ਚਾਹੇ ਤੇ तमाम ਗੈਰ ਕਾਨੂੰਨੀ ਜਿਹੜੇ ਨੇ ਉਹ ਬੰਦ ਕਰ ਸਕਦਾ ਹੈ ਬਿਲਕੁਲ ਬੰਦ ਲੇਕਿਨ ਉਹਨੇ ਸ਼ਾਇਦ 15-20 ਬੰਦ ਕਰਕੇ ਆਪਣੇ ਸਿਰਫ ਇਖਤਿਆਰ ਲੋਕਾਂ ਨੂੰ ਵਹਾਏ ਨੇ ਵੀ ਮੈਂ ਬੰਦ ਕਰ ਸਕਣਾ ਤੇ ਬਾਕੀ ਮੈਂ ਨਹੀਂ ਵੀ ਕਰਨੇ ਨਹੀਂ ਡਾਕਟਰ ਸਾਹਿਬ ਕਰਨਗੇ ਮਾਸ਼ਾਅੱਲਾ ਉਹਨਾਂ ਦੀ ਬੜੀ ਅੱਛੀ ਰਿਪਿਊਟ ਸੁਣੀ ਹੈ ਸਵੇਰ ਉੱਠਦੇ ਨੇ ਹਰ ਡਿਪਾਰਟਮੈਂਟ ਨੂੰ ਵਿੰਦੇ ਪਏ ਨੇ ਜਾ ਜੀ ਔਰ ਅੱਛੇ ਕੰਮ ਪੇ ਕਰਦੇ ਨੇ ਦੇਖੋ ਇਹ ਤੇ ਬਹੁਤ ਸਾਰੀਆਂ ਮਿਸ਼ਨਸ ਨੇ ਜਿਹੜੀਆਂ ਇਹ ਹੁੰਦੀਆਂ ਪਈਆਂ ਨੇ ਸਰ ਜਨਾਬ ਦੇ ਸਵਾਲ ਦਾ ਦੂਸਰਾ ਹਿੱਸਾ ਇਹ ਸੀ ਕਿ ਅਸੀਂ ਖੁਦ ਔਰ ਆਪਣੇ ਬੱਚਿਆਂ ਨੂੰ ਇਹ ਤੋਂ ਕਿਵੇਂ ਬਚਾਣਾ ਵਾਹ ਵਾਹ ਇਹ ਡਾਕਟਰ ਸਾਹਿਬ ਇਹਦੇ ਕੋਲੋਂ ਬਚਣ ਦਾ ਸਭ ਤੋਂ ਬਿਹਤਰੀਨ ਤਰੀਕਾ ਮਾਸਕ ਦਾ ਇਸਤੇਮਾਲ ਹੈ ਅੱਛਾ ਬੱਚਿਆਂ ਨੂੰ ਵੀ ਮਾਸਕ ਦਾ ਇਸਤੇਮਾਲ ਕਰਵਾਈਏ ਔਰ ਅਸੀਂ ਖੁਦ ਵੀ ਮਾਸਕ ਇਸਤੇਮਾਲ ਕਰੀਏ ਵਾਹ ਨੰਬਰ 1 ਗੱਲ ਜੀ ਨੰਬਰ 2 ਗੱਲ ਹੈ ਵੀ ਡਾਕਟਰ ਸਾਹਿਬ ਦੇਖੋ ਅਗਰ ਜਿਹੜੇ ਸਮੋਕ ਦੇ ਵੱਡੇ ਪਾਰਟੀਕਲ ਨੇ ਉਹ ਤੇ ਜਦੋਂ ਤੁਸੀਂ ਬਾਹਰ ਦੀ ਹਵਾ 'ਚ ਨਿਕਲਦੇ ਹੋ ਨਾ ਤੁਹਾਨੂੰ ਉੱਥੇ ਹੀ ਮਿਲਦੇ ਨੇ ਸਰ ਲੇਕਿਨ ਜਿਹੜਾ ਤੁਹਾਡਾ ਬੈੱਡਰੂਮ ਹੈ ਜਿਹੜਾ ਤੁਹਾਡਾ ਕਮਰਾ ਹੈ ਜੀ ਉੱਥੇ ਵੀ ਜਿਹੜਾ ਗੈਸ ਤੋਂ ਜਾਂ ਪੈਟਰੋਲ ਤੋਂ ਬਣਿਆ ਹੋਏ ਜਿਹੜੇ ਬਾਈ ਪ੍ਰੋਡਕਟ ਨੇ ਨਾ ਜਿਹੜੇ ਹਵਾ ਦੇ ਵਿੱਚ ਨੇ ਜਿਹੜੇ ਟੌਕਸਿਨਸ ਨੇ ਉਹ ਤੁਹਾਡੇ ਬੈੱਡਰੂਮ ਦੇ ਵਿੱਚ ਵੀ ਚਲੇ ਜਾਂਦੇ ਨੇ ਕਿਉਂਕਿ ਹਵਾ ਤੇ ਹਰ ਜਗ੍ਹਾ ਤੇ ਫਿਰਦੀ ਪਈ ਹੈ ਨਾ ਜੀ ਉਹਦੇ ਤੋਂ ਬਚਣ ਵਾਸਤੇ ਜਾਂ ਤੇ ਤੁਸੀਂ ਆਪਣੇ ਘਰ ਦੇ ਵਿੱਚ ਆਪਣੇ ਕਮਰੇ ਦੇ ਵਿੱਚ ਇੱਕ ਪਿਉਰੀਫਾਇਰ ਲਾਓ ਪਿਉਰੀਫਾਇਰ ਅਸੀਂ ਉਹਨੂੰ ਕਹਿੰਦੇ ਆ ਕਿ ਜਿਹੜੇ ਟੌਕਸਿਨ ਚੀਜ਼ਾਂ ਨੂੰ ਆਪਣੇ ਅੰਦਰ ਖਿੱਚ ਲਵੇ ਠੀਕ ਔਰ ਹਿਊਮਿਡੀਫਾਇਰ ਉਹਨੂੰ ਕਹਿੰਦੇ ਆ ਕਿ ਜਿਹੜਾ ਹਵਾ ਨੂੰ ਜਦੋਂ ਗਰਮ ਹੋ ਜਾਂਦੀ ਹੈ ਉਹਨੂੰ ਮੁਤਦਿਲ ਕਰੇ ਉਹਦੇ ਵਿੱਚ ਪਾਣੀ ਦਾ ਇਖਰਾਜ ਕਰੇ ਅੱਛਾ ਜੀ ਉਹ ਤੇ ਜਿਹੜਾ ਕੋਈ ਅਮੀਰ ਆਦਮੀ ਤੇ ਲਾ ਲੇਗਾ ਜੀ
ਤੇ ਗਰੀਬ ਆਦਮੀ ਲਾ ਵੀ ਲਏਗਾ ਤੇ ਲਾਈਟ ਨਹੀਂ ਹੈਗੀ। ਹਾਂ ਜੀ, ਠੀਕ ਹੈ ਨਾ ਜੀ, ਔਰ ਉਹਦੀ ਕਪੈਸਿਟੀ 'ਚ ਹੀ ਨਹੀਂ ਇਹ ਚੀਜ਼ਾਂ। ਕਪੈਸਿਟੀ ਚ ਨਹੀਂ ਤੇ ਸਰ ਲਾਈਟ ਆ ਵੀ ਜਾਏ ਤਾਂ ਗਰੀਬ ਉਹਦਾ ਬਿੱਲ ਕਿੱਥੋਂ ਦੇਗਾ? ਬਿੱਲ ਕਿੱਥੋਂ ਉਹਨੂੰ ਦੇਗਾ ਚਲਾ ਕੇ। ਉਹਦਾ ਡਾਕਟਰ ਸਾਹਿਬ ਸਭ ਤੋਂ ਪਹਿਲੀ ਤੇ ਗੱਲ ਹੈ ਵੇ ਕਿ 4-5 ਚੀਜ਼ਾਂ ਦਾ ਇਹਤਿਆਤ ਕਰੀਏ। ਜਿਹੜੇ ਸਾਡੇ ਭਾਈ ਆਪਣੇ ਕਮਰੇ ਦੇ ਵਿੱਚ ਬੱਚਿਆਂ ਨੂੰ ਲੈ ਕੇ ਬੈਠੇ ਹੋਏ ਨੇ, ਜਦੋਂ ਉਹਨਾਂ ਨੇ ਰਾਤ ਨੂੰ ਸੌਣਾ ਹੈ ਜੀ, ਤੇ ਮੇਰੀ ਰਿਕੁਐਸਟ ਹੈ ਕਿ ਉਹ ਅੰਦਰ ਸਿਗਰਟ ਨਾ ਪੀਣ। ਬਹੁਤ ਅੱਛੀ, ਬੜੀ ਜ਼ਬਰਦਸਤ ਤੁਸੀਂ ਤਜਵੀਜ਼ ਦਿੱਤੀ ਹੈ। ਨੰਬਰ 1 ਜੀ। ਨੰਬਰ 2 ਗੱਲ, ਅੱਗੋਂ ਸਰਦੀਆਂ ਆ ਜਾਣੀਆਂ ਨੇ, ਗੈਸ ਹੈ ਨਹੀਂ, ਕੋਲਿਆਂ ਦੀ ਗੀਠੀ ਨਾ ਜਲਾਣ। ਹਾਂ ਜੀ, ਵਾਹ, ਬਿਲਕੁਲ ਠੀਕ। ਨੰਬਰ 3 ਗੱਲ ਹੈ ਵੇ ਕਿ ਮੱਛਰ ਤੋਂ ਬਚਣ ਵਾਸਤੇ ਕੋਇਲ ਨਾ ਲਾਣ, ਹਾਂ, ਅਗਰਬੱਤੀ ਨਾ ਲਾਣ। ਕੋਈ ਐਸੀ ਚੀਜ਼ ਜਿਹੜੀ ਅੰਦਰ ਧੂਆਂ ਪੈਦਾ ਕਰੇਗੀ ਨਾ ਜੀ, ਉਹ ਉਸ ਕੈਮੀਕਲ ਦੇ ਨਾਲ ਰਲ ਕੇ ਬਹੁਤ ਟੌਕਸਿਕ ਚੀਜ਼ ਬਣਾ ਦੇਗੀ। ਹਾਂ, ਠੀਕ ਹੈ। ਤੇ ਡਾਕਟਰ ਸਾਹਿਬ ਸਭ ਤੋਂ ਆਸਾਨ ਕੰਮ ਜਿਹੜਾ ਡਾਕਟਰ ਸਾਹਿਬ ਉਹ ਹੈਗਾ ਕਿ ਤੁਸੀਂ ਆਪਣੇ ਬੈੱਡਰੂਮ 'ਚ, ਜਿੱਥੇ ਤੁਸੀਂ ਬੱਚਿਆਂ ਦੇ ਨਾਲ, ਆਪਣੇ ਅੰਮੀ ਅੱਬਾ ਦੇ ਨਾਲ, ਆਪਣੀ ਬੀਵੀ ਦੇ ਨਾਲ, ਆਪਣੇ ਤੁਸੀਂ ਜਿੱਥੇ ਸੌਂਦੇ ਪਏ ਹੋ, ਉੱਥੇ ਜਨਾਬ ਕੋਈ 100-200 ਰੁਪਏ ਦਾ ਕੁਆਰ ਗੰਦਲ ਦਾ ਇੱਕ ਗਮਲਾ ਲਿਆ ਕੇ ਰੱਖ ਲਵੋ। ਵਾਹ ਵਾਹ, ਠੀਕ ਹੈ ਨਾ ਜੀ। ਉਹ ਕੁਆਰ ਗੰਦਲ ਇੱਕ ਐਸੀ ਚੀਜ਼ ਹੈ ਕਿ ਜਿਹੜੀ ਕਾਰਬਨ ਮੋਨੋਆਕਸਾਈਡ, ਕਾਰਬਨ ਡਾਈਆਕਸਾਈਡ, ਜਿੰਨੇ ਟੌਕਸਿਨ ਨੇ, ਸਲਫਰ ਆਕਸਾਈਡ, ਉਹਨੂੰ ਅਬਜ਼ੌਰਬ ਕਰ ਲੈਂਦਾ। ਮੋਟੀ ਗੰਨੀ ਹੁੰਦੀ ਨਾ ਉਹਦੀ, ਹਾਂ ਜੀ, ਹਾਂ, ਤੇ ਆਕਸੀਜਨ ਉਹਦੇ ਬਦਲੇ 'ਚ ਤੁਹਾਨੂੰ ਦਿੰਦਾ। ਵਾਹ ਵਾਹ, ਠੀਕ ਹੈ ਨਾ ਜੀ। ਵਾਹ ਵਾਹ। ਜਾਂ ਡਾਕਟਰ ਸਾਹਿਬ ਜਿਹੜਾ ਰਬੜ ਦਾ ਪਲਾਂਟ ਹੈਗਾ 500 ਰੁਪਏ ਦਾ ਮਿਲ ਜਾਂਦਾ। 2 ਬੂਟੇ ਲਾ ਲਓ ਆਪਣੇ ਗਮਲੇ 'ਚ, ਸਾਫ ਸੁਥਰੇ ਕਰਕੇ ਆਪਣੇ ਉੱਥੇ ਰੱਖ ਲਓ। ਵਾਹ, ਉਹ ਬਗੈਰ ਰੋਸ਼ਨੀ ਤੋਂ ਵੀ ਤੁਹਾਨੂੰ ਰਾਤ ਨੂੰ ਵੀ ਆਕਸੀਜਨ ਦੇਗਾ। ਵਾਹ। ਤੇ ਜਿਹੜੀ ਤੁਹਾਡੀ ਕਾਰਬਨ ਡਾਈਆਕਸਾਈਡ ਹੈ, ਜਿਹੜੇ ਤੁਹਾਡੇ ਕਮਰੇ ਦੇ ਵਿੱਚ ਨੁਕਸਾਨ ਵਾਲੀਆਂ ਚੀਜ਼ਾਂ ਨੇ, ਉਹਨਾਂ ਨੂੰ ਅਬਜ਼ੌਰਬ ਕਰਦਾ ਰਹੇਗਾ। ਵਾਹ ਵਾਹ। ਐਸੇ ਤਰ੍ਹਾਂ ਹੀ ਰਿਬਨ ਦਾ ਹੈਗਾ, ਉਹ ਜਿਹੜਾ ਪਾਮ ਹੈ, ਰਿਬਨ ਪਾਮ, ਹਾਂ, ਸਪਾਈਡਰ ਪਾਮ ਜਿਹਨੂੰ ਕਹਿੰਦੇ ਜੀ ਨੇ, ਜੀ ਜੀ, ਉਹ ਡਾਕਟਰ ਸਾਹਿਬ ਉਹਦਾ ਵੀ ਸਰਫੇਸ ਏਰੀਆ ਬੜਾ ਜ਼ਿਆਦਾ ਹੁੰਦਾ ਹੈ। ਸਨੇਕ ਪਾਮ ਹੈ। ਜੀ। ਇਹ ਨਾਸਾ ਵਾਲਿਆਂ ਨੇ ਜੀ। ਇਹ ਦੱਸਿਆ ਜਨਾਬ ਜੀ ਜੀ, ਕਿ ਇਹ ਪੌਦੇ ਤੁਸੀਂ ਆਪਣੇ ਬੈੱਡਰੂਮਾਂ 'ਚ ਰੱਖ ਲਓ। ਜੀ, 2-2, 300 ਰੁਪਏ ਦੇ ਆਉਂਦੇ ਨੇ ਡਾਕਟਰ ਸਾਹਿਬ, ਵਾਹ, ਤੇ ਤੁਹਾਨੂੰ ਆਕਸੀਜਨ ਦੇਣਗੇ। ਜਿਹੜੀਆਂ ਉੱਥੇ ਗੰਦੀਆਂ ਜ਼ਹਿਰੀਲੀਆਂ ਜਿਹੜੀਆਂ ਚੀਜ਼ਾਂ ਨੇ, ਗੈਸਿਸ ਨੇ, ਉਹਨਾਂ ਨੂੰ ਅਬਜ਼ੌਰਬ ਕਰ ਹਾਂ ਲੈਣਗੇ। ਜੀ, ਹਾਂ ਜੀ, ਪਿਉਰੀਫਾਇਰ ਦਾ ਕੰਮ ਦੇਣਗੇ, ਹਿਊਮਿਡੀਫਾਇਰ ਦਾ ਕੰਮ ਦੇਣਗੇ, ਆਕਸੀਜਨ ਦੇਣਗੇ। ਇਸ ਤੋਂ ਅੱਛਾ ਦੋਸਤ ਕਿਹੜਾ ਹੋ ਸਕਦਾ? ਵਾਹ। ਤੇ ਇਹ ਤਾਂ ਸਰ ਚਲੋ ਅਸੀਂ ਆਪਣੇ ਤੌਰ ਤੇ ਜਿਹੜੇ ਅਸੀਂ ਆਵਾਮ ਆ, ਇਨਸ਼ਾਅੱਲਾ ਤੁਹਾਡੇ ਬੜੇ ਹੀ ਮੁਫੀਦ ਮਸ਼ਵਰੇ ਨੇ, ਇਹਨਾਂ ਤੇ ਅਸੀਂ ਅਮਲ ਕਰਾਂਗੇ। ਅਲਹਮਦੁਲਿਲਾ ਸਾਡੇ ਪਿਆਰੇ ਵੇਖਣ ਵਾਲਿਆਂ ਵੀ ਸੁਣ ਲਿਆ। ਉਹ ਵੀ ਵੇਖੋ ਨਾ, ਇਹ ਤੇ ਬੜਾ ਆਸਾਨ ਹੈ ਕਿ ਐਲੋਵੇਰਾ ਦਾ ਤੁਸੀਂ ਕਿਹਾ ਪੌਦਾ ਲਾ ਲਓ ਘਰ ਦੇ ਵਿੱਚ। ਇਸੇ ਤਰ੍ਹਾਂ ਹੀ ਉਹ ਰਿਬਨ ਪਾਮ ਤੁਸੀਂ ਫਰਮਾਇਆ। ਦੂਸਰਾ ਤੁਸੀਂ ਰਬੜ ਦਾ ਪੌਦਾ ਕਿਹਾ ਲਾਓ। ਤੁਲਸੀ ਦਾ ਪੌਦਾ ਰੱਖੋ, ਤੁਲਸੀ ਦਾ ਰੱਖੋ। ਇਹ ਤੇ ਕਮਾਲ ਤੁਹਾਡੇ ਮਸ਼ਵਰੇ ਨੇ। ਅੱਲਾਹ ਪਾਕ ਤੁਹਾਨੂੰ ਜਜ਼ਾ ਦੇ। ਹੁਣ ਤੁਸੀਂ ਥੋੜਾ ਜਿਹਾ ਇਹ ਵੀ ਤੇ ਮੇਰੇ ਆਕਾ ਦੱਸੋ ਨਾ ਜੀ ਕਿ ਮਹਿਕਮਾ ਮਾਹੌਲੀਆਤ ਇੱਕ ਡਿਪਾਰਟਮੈਂਟ ਹੁੰਦਾ ਸਾਡੇ ਪੂਰੇ ਪੰਜਾਬ ਵਿੱਚ, ਉਹ ਸਰ ਕਰੋੜਾਂ ਅਰਬਾਂ ਤਨਖਾਹਾਂ ਲੈਂਦੇ ਹੋਣਗੇ, ਬੜੇ ਬੜੇ ਵੱਡੇ ਦਫ਼ਾਤਰਾਂ ਦੇ ਵਿੱਚੋਂ ਬੈਠੇ ਨੇ। ਹਕੂਮਤ ਜਿਹੜੀ ਹੈ ਸਰਕਾਰੀ ਖਜ਼ਾਨੇ ਦੇ ਵਿੱਚੋਂ ਵੱਡੇ ਵੱਡੇ ਇਸ਼ਤਿਹਾਰ ਛਾਪੀ ਜਾ ਰਹੀ है कि धान के मुड तलफ ना करें, फैक्ट्रियां जो उनकी चिमनियां जो धुआं छोड़ रही हैं उनको हम नहीं छोड़ेंगे, 15,000 रुपये से लेके 4-5 लाख तक जुर्माना करेंगे। तो सर अखबारां च इश्तिहार देन के पैसे ज़ाया करन दी बजाए महकमा माहौलियात दी कारकरदगी मुलाजा करन मोहतरमा वज़ीर आला पंजाब साहिबा, उन्हां दा काम है कि हर वीक ते इन्हां दी पूरे पंजाब दे माहौलियात वाले डिपार्टमेंट वाले जेड़े ने उन्हां दी कारकरदगी रिपोर्ट मंगान कि गुजरांवाला दे विच किन्ने फैक्ट्रीज ऐसियां ने ਜਿਹੜੀਆਂ कि ਧੂਆਂ ਛੱਡ ਰਹੀਆਂ ਸਨ, ਤੁਸੀਂ ਕਿੰਨੀਆਂ ਸੀਲ ਕੀਤੀਆਂ, ਕਿੰਨੀਆਂ ਬੰਦ ਕਰਾਈਆਂ, ਕਿੰਨਿਆਂ ਨੂੰ ਵਾਰਨਿੰਗ ਦਿੱਤੀ, ਕਿੰਨਿਆਂ ਨੂੰ ਜੁਰਮਾਨਾ ਕੀਤਾ। यानी सरकारी सतह ते भी डॉक्टर साहब गरीब आप कित्थों करे, गरीब तो बिल नहीं दे सकता, गरीब की तो रोटी पूरी नहीं भी हुंदी। ਅੱਜ ਮੇਰੇ ਕੋਲ ਇੱਕ ਬੰਦਾ ਆਇਆ ਸੀ जी ਕੋਈ ਡਿਪਾਰਟਮੈਂਟ ਦਾ ਹੀ जी ਤੇ ਉਹ ਦੱਸ ਕੇ ਗਿਆ ਕਿ ਜਨਾਬ ਇਹ ਜਿੰਨੇ ਵੀ ਲੋਕ ਟਾਇਰ ਆਇਲ ਬਣਾਉਂਦੇ ਪਏ ਨੇ ਨਾ ਜੀ, हाँ ਉਹਨਾਂ ਦੇ ਵਿੱਚੋਂ ਕੋਈ ਸਲੀਪਿੰਗ ਪਾਰਟਨਰ ਉਹਨਾਂ ਦਾ ਜਾਂ ਤੇ ਕੋਈ ਬਿਊਰੋਕਰੇਟ ਹੈ, ਕੋਈ हाँ ਜਾਂ ਕੋਈ ਜੁਡੀਸ਼ਰੀ ਦਾ ਬੰਦਾ। अल्लाह ਸਮਝਦੇ ਹੋ ਨਾ ਜੀ। ओहो हाँ जी ਤੇ ਦੂਸਰਾ ਉਹਨਾਂ ਨੇ ਕਿਹਾ ਜੀ ਕਿ ਜਿਹੜੇ ਮੁxtਲਿਫ ਡਿਪਾਰਟਮੈਂਟ ਦੇ ਲੋਕ ਨੇ ਉਹ ਬਹੁਤ ਜ਼ਿਆਦਾ ਪੈਸੇ ਦੇ ਕੇ ਆਉਂਦੇ ਨੇ जी ਔਰ ਜਦੋਂ ਉਹਨਾਂ ਦੇ ਕਿਸੇ ਬੰਦੇ ਨੇ ਆਉਣਾ ਹੁੰਦਾ ਤੇ ਪ੍ਰਾਇਰ ਹੀ ਫੋਨ ਆ ਜਾਂਦਾ ਕਿ ਜੀ ਤੁਸੀਂ ਜਾਂ ਤੇ ਆਪਣੀ ਫੈਕਟਰੀ ਨੂੰ ਬੰਦ lock ਕਰ ਲਓ, ਹਾਂ, ਤੇ ਜਾਂ ਜਿਹੜੇ ਐਸਓਪੀਜ਼ ਨੇ ਜ਼ਰਾ ਉਹਨਾਂ ਦਾ ਖਿਆਲ ਕਰ ਲਓ। ਔਰ ਮਕਸਦ ਇਹ ਦੇਖੋ ਜਿੰਨੀ ਦੇਰ ਤੱਕ ਇਹ ਅਸੀਂ ਖੁਦ ਨਹੀਂ ਠੀਕ ਹੋਣਾ ਡਾਕਟਰ ਸਾਹਿਬ, ਡਿਪਾਰਟਮੈਂਟ ਕਿਸੇ ਨੂੰ ਠੀਕ ਨਹੀਂ ਕਰ ਸਕਦਾ। बिल्कुल ठीक ਠੀਕ ਹੈ ਨਾ ਜੀ।
ਮੈਂ ਸਮਝਦਾ ਡਾਕਟਰ ਸਾਹਿਬ ਕਿ ਦੇਖੋ ਸਾਡੇ ਚੈਂਬਰ 'ਚ ਮਾਸ਼ਾਅੱਲਾ ਸਾਰੇ ਲੋਕ ਹੀ ਬੜੇ ਸਾਹਬੇ ਸੀਅਤ ਨੇ, ਹਾਂਜੀ ਹਾਂਜੀ ਔਰ ਉਹਨਾਂ ਨੇ ਇਹੀ ਬਿਜ਼ਨਸ ਕਰਨਾ ਹੈ, ਹਾਂਜੀ ਹਾਂਜੀ ਤੇ ਉਹ ਮਿਹਰਬਾਨੀ ਕਰਕੇ ਇੱਕ ਦਫਾ ਕੌੜਾ ਘੁੱਟ ਕਰਕੇ ਇਸ ਜਿਹੜਾ ਸਮੋਕ ਬਣਦਾ ਪਿਆ ਹੈ, ਜੀ ਜੀ ਉਹਨੂੰ ਨਾ ਬਣਨ ਦੇ ਵਾਸਤੇ ਤੇ 101 ਹੱਲ ਮੌਜੂਦ ਨੇ ਨਾ ਜੀ, ਜੀ ਜੀ ਤੇ ਕੋਈ ਉਹਦੇ ਤੇ ਉਹ ਵੀ ਆਪਣਾ ਹਿੱਸਾ ਇਸ ਕਾਰੇ ਖੈਰ ਚ ਪਾਣ ਜੀ। ਜੀ ਬਿਲਕੁਲ ਡਾਕਟਰ ਸਾਹਿਬ ਦੇਖੋ ਨਾ ਜਨਾਬ, ਸਾਡੇ ਚੈਂਬਰ ਆਫ ਕਾਮਰਸ ਦੇ ਜਿਹੜੇ ਅਕਾਬਰੀਨ ਨੇ ਜੀ। ਉਹਨਾਂ ਨੂੰ ਚਾਹੀਦਾ ਕਿ ਇੰਡਸਟਰੀਅਲ ਸਟੇਟਸ ਦੇ ਵਾਸਤੇ ਗਵਰਨਮੈਂਟ ਕੋਲੋਂ ਜਗ੍ਹਾ ਮੰਗਣ, ਉਹਨਾਂ ਨੂੰ ਬਿਲਕੁਲ। ਸ਼ਹਿਰ ਤੋਂ ਦੂਰ ਲੈ ਕੇ ਜਾਣ, ਬਿਲਕੁਲ ਲੈ ਕੇ ਜਾਣ, ਔਰ ਹਰ ਆਪਣੀ ਜਿਹੜੀ ਫੈਕਟਰੀ ਹੈ ਨਾ ਜੀ ਉਹਨੂੰ ਉਹਦੇ SOPs ਦੇ ਮੁਤਾਬਕ ਤੇ ਸਰ ਤੁਸੀਂ ਦੇਖੋ ਨਾ ਕਿ ਫੈਕਟਰੀਆਂ ਐਸੀਆਂ ਹੈ ਨੇ ਹਾਂਜੀ। ਜਿਨ੍ਹਾਂ ਨੇ ਜ਼ਿਗ ਜ਼ੈਗ ਟੈਕਨੋਲੋਜੀ ਅਪਣਾਈ ਹੈ। ਜੀ ਡਾਕਟਰ ਸਾਹਿਬ ਬਿਲਕੁਲ ਹੈ ਨੇ, ਹਾਂਜੀ। ਲੇਕਿਨ ਡਾਕਟਰ ਸਾਹਿਬ ਇਹ ਜਿਹੜਾ ਗਲੀਆਂ ਦੇ ਵਿੱਚ ਛੋਟੇ ਛੋਟੇ ਬੰਦੇ ਨੇ, ਹਾਂ। ਕੋਈ ਮੇਰਾ ਮਕਸਦ ਹੈ ਕੋਈ ਕੁਝ ਬਣਾਉਂਦਾ ਪਿਆ, ਕੋਈ ਕੁਝ ਕਰਦਾ ਪਿਆ, ਹਾਂਜੀ। ਇਹਨਾਂ ਨੂੰ ਵੀ ਤਾਂ ਕਿਸੇ ਨੇ ਪੁੱਛਣਾ ਹੈ ਨਾ। ਇਹਨਾਂ ਨੂੰ ਸਰ ਮਹਿਕਮਾ ਮਾਹੌਲੀਆਤ ਵਾਲਿਆਂ ਪੁੱਛਣਾ, ਜਿਹੜੇ ਨਹੀਂ ਪੁੱਛਦੇ ਪੁੱਛਣ ਨਾ ਜੀ, ਫਿਰ ਉਹਨਾਂ ਨੂੰ ਚਾਹੀਦਾ ਪੁੱਛਣ ਇਹਨਾਂ ਨੂੰ। ਹਾਂਜੀ ਹਾਂਜੀ। ਲੋ ਜੀ ਪਿਆਰੇ ਵੇਖਣ ਵਾਲਿਓ, ਤੁਸੀਂ ਸਾਡੇ ਡਾਕਟਰ ਫਜ਼ਲੁਰ ਰਹਿਮਾਨ ਸਾਹਿਬ ਦੀਆਂ ਬੜੀਆਂ ਹੀ ਪਿਆਰੀਆਂ ਗੱਲਾਂ ਸੁਣੀਆਂ, ਉਹਨਾਂ ਦੇ ਬੜੇ ਮੁਫੀਦ ਮਸ਼ਵਰੇ ਤੁਸੀਂ ਸਮਾਤ ਫਰਮਾਏ। ਗੁਜ਼ਾਰਿਸ਼ ਇਹ ਵੇ ਕਿ ਜਿਵੇਂ ਡਾਕਟਰ ਸਾਹਿਬ ਨੇ ਫਰਮਾਇਆ, ਆਪਣੇ ਤਾਈਂ ਸਾਨੂੰ ਵੀ ਥੋੜੀ ਬਹੁਤ ਕੋਸ਼ਿਸ਼ ਕਰਨੀ ਚਾਹੀਦੀ ਹੈ। ਸਾਰਾ ਕੁਝ ਗਵਰਨਮੈਂਟ ਦੇ ਉੱਤੇ ਹੀ ਨਹੀਂ ਸੱਟ ਦੇਣਾ ਚਾਹੀਦਾ। ਸਭ ਤੋਂ ਪਹਿਲੇ ਤਾਂ ਸਾਨੂੰ ਇਹ ਕੋਸ਼ਿਸ਼ ਕਰਨੀ ਚਾਹੀਦੀ ਹੈ ਕਿ ਅਗਰ ਕਿਸੇ ਤੌਰ ਕਿਸੇ ਵੀ ਤਰੀਕੇ ਦੇ ਨਾਲ ਅਸੀਂ ਇਸ ਫਜ਼ਾਈ ਆਲੂਦਗੀ ਦੇ ਵਿੱਚ ਕੋਈ ਥੋੜਾ ਬਹੁਤਾ ਹਿੱਸਾ ਪਾ ਰਹੇ ਹਾਂ ਤੇ ਅਸੀਂ ਪਹਿਲੇ ਮੁੜ ਜਾਈਏ, ਅਸੀਂ ਰੋਕੀਏ ਉਸ ਗੱਲ ਨੂੰ। ਦੂਸਰੀ ਗੁਜ਼ਾਰਿਸ਼ ਦੇਖੋ ਕੈਸੀ ਡਾਕਟਰ ਸਾਹਿਬ ਨੇ ਪਿਆਰੀ ਗੱਲ ਕੀਤੀ। ਅਸੀਂ ਆਪਣੀ ਫੈਮਿਲੀ ਦੇ ਵਿੱਚ, ਆਪਣੇ ਟੱਬਰ ਦੇ ਵਿੱਚ, ਆਪਣੇ ਛੋਟੇ ਛੋਟੇ ਬੱਚਿਆਂ ਦੇ ਵਿੱਚ ਬੈਠ ਕੇ, ਸਾਰੇ ਨਹੀਂ ਲੇਕਿਨ ਕੁਝ ਸਾਡੇ ਦੋਸਤ ਹੁੰਦੇ ਨੇ, ਉਹ ਬੈਠ ਕੇ ਵਿੱਚ ਸਿਗਰਟ ਪੀਵੀ ਜਾ ਰਹੇ ਹੁੰਦੇ ਨੇ। ਉਹਨਾਂ ਨੂੰ ਇਹ ਖਿਆਲ ਹੀ ਨਹੀਂ ਆਉਂਦਾ ਕਿ ਅੱਗੇ ਹੀ ਫਜ਼ਾਈ ਆਲੂਦਗੀ ਸਮੋਗ ਦੀ ਵਜ੍ਹਾ ਤੋਂ ਅਸੀਂ ਨੱਕ ਨੱਕ ਆਵਾਜ਼ਾਰ ਆ, ਮਸਾਇਲ ਜ਼ਦਾ ਵਾਂ। ਉੱਤੋਂ ਘਰ ਦੇ ਵਿੱਚ ਬਹਿ ਕੇ ਸਾਨੂੰ ਤਾਂ ਮਸ਼ਵਰਾ ਇਹ ਦਿੱਤਾ ਜਾਂਦਾ ਹੈ ਕਿ ਆਪਣੇ ਘਰ ਦੇ ਵਿੱਚ ਖਿੜਕੀਆਂ ਬੂਹੇ ਬੰਦ ਕਰਕੇ ਅੰਦਰ ਰਵੋ। ਸ਼ਾਇਦ ਮਸ਼ਵਰਾ ਦੇਣ ਵਾਲੇ ਸਮਝਦੇ ਨੇ ਕਿ ਸਾਡੇ ਘਰ ਦੇ ਅੰਦਰ ਅੰਦਰੂਨੀ ਜਿਹੜੀ ਫਜ਼ਾ ਹੈ ਉਹ ਹੈਲਦੀ ਹੈ, ਕਮ ਸੇ ਕਮ ਉਹ ਜ਼ਹਿਰੀਲੀਆਂ ਗੈਸਿਸ ਤੋਂ ਪਾ ਕੇ। ਲੇਕਿਨ ਉਸ ਆਪਣੇ ਭਰਾ ਦਾ ਕੀ ਕਰੀਏ ਜਿਹੜਾ ਆਪਣੇ ਘਰ ਦੇ ਅੰਦਰ ਬੂਹੇ ਬਾਰੀਆਂ ਬੰਦ ਕਰਕੇ ਤੇ ਸਾਫ਼ ਸੁਥਰੀ ਫਜ਼ਾ ਨੂੰ ਸਿਗਰਟ ਪੀ ਪੀ ਕੇ ਤੇ ਆਲੂਦਾ ਕਰ ਰਿਹਾ, ਔਰ ਆਪਣੇ ਬੱਚਿਆਂ ਨੂੰ ਪੈਸਿਵ ਸਮੋਕਰ ਨਾਲ ਬਣਾਇਆ ਹੋਇਆ ਉਹਨੇ, ਉਹ ਵੀ ਵਿਚਾਰੇ ਸਿਗਰਟਾਂ ਦੇ ਲੱਗੇ ਨੇ ਨਾਲ ਹੀ। ਅੱਬਾ ਸਿਗਰਟ ਪੀਣ ਡਿਆ, ਮੁਤਾਸਰ ਛੋਟੇ ਛੋਟੇ ਬੱਚੇ ਹੋਣ ਡਏ ਨੇ। ਪਿਆਰਿਓ, ਸਾਨੂੰ ਆਪ ਵੀ ਮੁੜਨਾ ਚਾਹੀਦਾ। ਦੂਸਰੀ ਸਾਡੀ ਗੁਜ਼ਾਰਿਸ਼ ਮੋਹਤਰਮਾ ਵਜ਼ੀਰ ਆਲਾ ਪੰਜਾਬ ਦੇ ਹਜ਼ੂਰ ਹੈ ਕਿ ਅਸੀਂ ਤੁਹਾਨੂੰ ਮੁਤਅੱਦਦ ਜਗ੍ਹਾ ਦੀਆਂ ਵੀਡੀਓਜ਼ ਘਲਾ ਸਕਦੇ ਹਾਂ ਕਿ ਜਿੱਥੇ ਅਸਾਂ ਖੁਦ ਦੇਖਿਆ ਜਲਾਏ ਜਾ ਰਹੇ ਨੇ ਧਾਨ ਦੇ ਜਿਹੜੇ ਮੁੱਢ ਨੇ, ਮੁੰਜੀਆਂ ਦੇ ਮੁੱਢ ਲੋਕੀ ਸਾੜ ਰਹੇ ਨੇ, ਕੋਈ ਨਹੀਂ ਮੁੜ ਰਿਹਾ। ਅਸਲ ਕੰਮ ਇਹ ਵੇ ਕਿ ਮਹਿਕਮਾ ਮਾਹੌਲੀਆਤ ਜੋ ਮੌਜੂਦ ਹੈ ਔਰ ਹਰ ਜ਼ਿਲ੍ਹੇ ਦੀ ਇੰਤਜ਼ਾਮੀਆ ਮੌਜੂਦ ਹੈ, ਡਿਵੀਜ਼ਨਲ ਅਫਸਰਾਨ ਬੈਠੇ ਨੇ, ਕਮਿਸ਼ਨਰ ਗੁਜਰਾਂਵਾਲਾ ਬੈਠਾ ਹੈ, ਗੁਜਰਾਂਵਾਲਾ ਡਿਵੀਜ਼ਨ ਦੇ ਵਿੱਚ DC ਗੁਜਰਾਂਵਾਲਾ ਮੌਜੂਦ ਹੈ। ਉਹਨਾਂ ਨੂੰ ਬਾਈ ਫੋਰਸ ਇਹ ਕਿਹਾ ਜਾਏ ਕਿ ਖੁਦ ਬਾਹਰ ਨਿਕਲਣ, ਖੁਦ ਚੈੱਕ ਕਰਨ, ਮਹਿਕਮਾ ਮਾਹੌਲੀਆਤ ਦੇ ਆਫੀਸਰਸ ਨੂੰ ਨਾਲ ਲੈ ਕੇ ਮਹਿਕਮਾ ਸਿਹਤ ਜਿਹੜਾ ਉਹਦੇ ਅਫਸਰਾਂ ਦੀਆਂ ਡਿਊਟੀਆਂ ਲਗਾਈਆਂ ਜਾਣ। ਕਿਉਂਕਿ ਜਿਸ ਕਿਸਮ ਦੀ ਫਜ਼ਾਈ ਆਲੂਦਗੀ ਕਮ ਸੇ ਕਮ ਸਾਡੇ ਸ਼ਹਿਰ ਗੁਜਰਾਂਵਾਲਾ ਦੇ ਵਿੱਚ ਫੈਕਟਰੀ ਓਨਰਸ ਤੇ ਮੁਖਤਲਿਫ ਧਾਤਾਂ ਨੂੰ ਪਿਘਲਾਉਣ ਵਾਲੇ ਲੋਕ ਔਰ ਟਾਇਰ ਤੋਂ ਆਇਲ ਬਣਾਉਣ ਵਾਲੇ ਜਿਹੜੇ ਲੋਕ ਨੇ, ਉਹ ਇਹ ਸਿਆਹ ਧੰਦਾ ਕਰਨ ਵਾਲੇ ਲੋਕ ਜਿਸ ਕਿਸਮ ਦੀ ਫਜ਼ਾਈ ਆਲੂਦਗੀ ਫੈਲਾ ਰਹੇ ਨੇ, ਸ਼ਾਇਦ ਪੂਰੇ ਪਾਕਿਸਤਾਨ ਵਿੱਚ ਹੋਰ ਕਿਸੇ ਵੀ ਸ਼ਹਿਰ ਦੇ ਵਿੱਚ ਇਹ ਕੰਮ ਨਾ ਹੋ ਰਿਹਾ ਹੋਵੇ। ਬਾਰਹਾ NGOs ਵੱਲੋਂ ਸਦਾਏ ਇhtਜਾਜ ਬੁਲੰਦ ਕੀਤੀ ਗਈ ਹੈ। ਸਾਡੇ ਸ਼ਹਿਰ ਗੁਜਰਾਂਵਾਲੇ ਦਾ ਸਭ ਤੋਂ ਪੋਸ਼ ਇਲਾਕਾ ਹੈ ਵਾਪਡਾ ਟਾਊਨ। ਜਿਹੜੇ ਲੋਕ ਉੱਥੇ ਰਹਿੰਦੇ ਨੇ ਉਹਨਾਂ ਬਾਰਹਾ ਇhtਜਾਜ ਕੀਤਾ ਕਿ ਸਭ ਨਾਲੋਂ ਏਰੀ, ਸਭ ਨਾਲੋਂ ਖੂਬਸੂਰਤ ਉਹ ਇਲਾਕਾ ਸੀ, ਲੇਕਿਨ ਉਹਦੇ ਵੀ ਗਿਰਦੋ ਨਵਾਹ ਦੇ ਵਿੱਚ ਹੁਣ ਐਸੀਆਂ ਫੈਕਟਰੀਜ਼ ਹੈ ਨੇ। ਅਜਿਹੇ ਲੋਕ ਨੇ ਜਿਹੜੇ ਧਾਤਾਂ ਪਿਘਲਾਉਂਦੇ ਨੇ, ਬਾਹਰੋਂ ਕਚਰਾ ਮੰਗਵਾਉਂਦੇ ਨੇ ਲੋਹੇ ਦਾ, ਦੀਗਰ ਧਾਤਾਂ ਦਾ, ਤੇ ਫਿਰ ਉਹਨਾਂ ਦੀ ਉੱਥੇ ਜਦੋਂ ਮੈਲਟ ਕਰਦੇ ਨੇ ਉੱਥੇ ਉਹਦੇ ਥੱਲੇ ਭੱਠੀਆਂ ਦੇ ਵਿੱਚ ਇੱਕ ਨਵੀਂ ਚੀਜ਼ ਯਾਨੀ ਕਿ ਮੁਰਗੀਆਂ ਦੀਆਂ ਵਿੱਠਾਂ ਉਹ ਬੜੀਆਂ ਜਲਾ ਰਹੇ ਨੇ ਅੱਜ ਕੱਲ੍ਹ।
ਔਰ ਉਹਦੇ 'ਚ ਇੱਕ ਇੱਟਾਂ ਵਾਲੇ ਭੱਠੇ ਵਾਲੇ ਦੋਸਤ ਨੇ ਦੱਸਿਆ ਕਿ ਉਹ ਬਹੁਤ ਜ਼ਿਆਦਾ ਜਲਦੀਆਂ ਨੇ। ਉਹ ਦੇਖੋ ਤੁਸੀਂ, ਉਹਨੂੰ ਵੀ ਬਤੌਰ ਈਂਧਨ ਇਸਤੇਮਾਲ ਕਰ ਰਹੇ ਨੇ। ਇਸ ਤੋਂ ਇਲਾਵਾ ਜਿੰਨੇ ਵੀ ਮੁਖਤਲਿਫ ਜ਼ਰਾਏ ਨੇ ਆਲੂਦਗੀ ਫੈਲਾਉਣ ਵਾਲੇ, ਫਜ਼ਾ ਨੂੰ ਆਲੂਦਾ ਕਰਨ ਵਾਲੇ, ਮਹਿਕਮਾ ਮਾਹੌਲੀਆਤ ਅਤੇ ਜ਼ਿਲ੍ਹੀ ਇੰਤਜ਼ਾਮੀਆਂ ਅਤੇ ਮਹਿਕਮਾ ਸਿਹਤ, ਇਹਨਾਂ ਮਹਿਕਮਿਆਂ ਦਾ ਫਰਜ਼ ਹੈ, ਇਹ ਤਨਖਾਹ ਲੈਂਦੇ ਨੇ ਇਸੇ ਕੰਮ ਦੀ ਕਿ ਇਸ ਚੀਜ਼ ਨੂੰ ਬੰਦ ਕਰਨ। ਇਹ ਜਿਹੜਾ ਕਾਲਾ ਧੰਦਾ ਹੋ ਰਿਹਾ ਇਹਦੇ ਉੱਤੇ ਕਾਬੂ ਪਾਇਆ ਜਾਏ। ਅਸੀਂ ਆਪਣੀ ਮੁਹਤਰਮਾ ਵਜ਼ੀਰ ਆਲਾ ਦੇ ਹਜ਼ੂਰ ਜ਼ਰੂਰ ਅਰਜ਼ ਕਰਾਂਗੇ ਕਿ ਜਿਹੜੇ ਤੁਸੀਂ ਪੈਸੇ ਅਖਬਾਰਾਂ ਦੇ ਇਸ਼ਤਿਹਾਰਾਂ ਤੇ ਕਰੋੜਾਂ ਰੁਪਏ ਖਰਚ ਕਰ ਰਹੇ ਹੋ, ਇਹ ਗਰੀਬਾਂ ਦੀ ਸਿਹਤ ਤੇ ਲਾਓ ਤੇ ਆਪਣੇ ਮਹਿਕਮਿਆਂ ਨੂੰ ਐਕਟਿਵ ਕਰੋ ਕਿ ਉਹ ਐਕਸ਼ਨ ਲੈਣ। ਔਰ ਕੋਈ ਵੀ ਬੰਦਾ ਜਿਹੜਾ, ਭਾਵੇਂ ਉਹਦੇ ਪਿੱਛੇ ਕਿੰਨਾ ਕੋਈ MNA ਹੋਵੇ ਜਾਂ MPA ਹੋਵੇ, ਕਿੰਨਾ ਵੀ ਉਹ ਬਾਅਸਰ ਹੋਵੇ, ਉਹਨੂੰ ਫੌਰੀ ਤੌਰ ਤੇ ਪੁਲਿਸ ਦੇ ਹਵਾਲੇ ਕੀਤਾ ਜਾਏ, ਉਹਦੀ ਫੈਕਟਰੀ ਸੀਲ ਕੀਤੀ ਜਾਏ, ਉਹਦਾ ਕਾਲਾ ਧੰਦਾ ਬੰਦ ਕਰਵਾਇਆ ਜਾਏ। ਤੇ ਫੇਰ ਹੀ ਹੈ ਕਿ ਗਰੀਬ ਆਦਮੀ ਸੁੱਖ ਦਾ ਸਾਹ ਖੁੱਲੀ ਫਜ਼ਾ ਦੇ ਵਿੱਚ ਤੇ ਸਾਫ਼ ਸੁਥਰੀ ਆਬੋ ਹਵਾ ਦੇ ਵਿੱਚ ਲੈ ਸਕੇਗਾ। ਅਦਰਵਾਈਜ਼ ਤੇ ਇਹ ਵੇ ਕਿ ਮਾਹੌਲੀਆਤ ਵਾਲੇ ਆਪਣੇ ਛਾਪਾ ਮਾਰਨ ਤੋਂ ਪਹਿਲਾਂ ਹੀ ਫੈਕਟਰੀ ਵਾਲੇ ਨੂੰ ਫੋਨ ਕਰ ਦਿੰਦੇ ਨੇ ਕਿ ਅਸੀਂ ਆ ਰਹੇ ਹਾਂ, ਨਾਲ ਸਰਕਾਰੀ ਇੰਤਜ਼ਾਮੀਆਂ ਦੇ ਵੀ ਕੁਝ ਆਫੀਸਰਸ ਨੇ, ਤੇ ਬਰਾਹ ਕਰਮ ਜਾਂ ਤੇ ਫੈਕਟਰੀ ਬੰਦ ਕਰਕੇ ਸੱਜੇ ਖੱਬੇ ਹੋ ਜਾਓ ਤੇ ਜਾਂ SOPs ਦੇ ਮੁਤਾਬਕ ਕੰਮ ਕਰੋ, ਨਹੀਂ ਤੇ ਫੈਕਟਰੀ ਬੰਦ ਕਰ ਦਿਓ, ਬੜੀ ਸਖਤੀ ਜੇ। ਤੇ ਨਾਲ ਮਿਲੇ ਨੇ ਰਿਸ਼ਵਤ ਦੇ ਬਾਜ਼ਾਰ ਗਰਮ ਨੇ। ਇੱਥੋਂ ਤੱਕ ਤੁਹਾਨੂੰ ਦੱਸਿਆ ਡਾਕਟਰ ਸਾਹਿਬ ਨੇ ਵੀ ਕਿ ਜਿੰਨੇ ਵੀ ਟਾਇਰਾਂ ਦਾ ਤੇਲ ਕੱਢ ਰਹੇ ਨੇ ਇਲੀਗਲ ਤਰੀਕੇ ਦੇ ਨਾਲ, ਉਹਨਾਂ ਦੀਆਂ ਭਾਈਵਾਲੀਆਂ ਵੱਡੇ ਵੱਡੇ ਸਰਕਾਰੀ ਆਫੀਸਰਸ ਦੇ ਨਾਲ ਨੇ, ਔਰ ਉਹਨਾਂ ਦੀ ਛਤਰ ਛਾਵੇਂ, ਉਹਨਾਂ ਦੀ ਪੁਸ਼ਤ ਪਨਾਹੀ 'ਚ ਕਾਲੇ ਧੰਦੇ ਹੋ ਰਹੇ ਨੇ। ਪਿਆਰਿਓ, ਅਸੀਂ ਉਮੀਦ ਕਰਨੇ ਆ ਕਿ ਸਾਡਾ ਇਹ ਵਲੌਗ, ਸਾਡੀਆਂ ਇਹ ਰਿਕਵੈਸਟਾਂ ਜਿਸਲੇ ਵਜ਼ੀਰ ਆਲਾ ਪੰਜਾਬ ਤਾਈਂ ਅਪੜਨਗੀਆਂ ਤੇ ਉਹ ਜ਼ਰੂਰ ਇਹਦੇ ਤੇ ਐਕਸ਼ਨ ਲੈਣਗੀਆਂ, ਤਾਂ ਕਿ ਚਲੋ ਰੋਟੀ ਖਾਣ ਲਈ ਰੱਜ ਕੇ ਤੇ ਨਹੀਂ, ਜੇ ਪਾਕਿਸਤਾਨ ਦੇ ਗਰੀਬ ਨੂੰ ਮਿਲ ਰਹੀ, ਜਾਂ ਪੰਜਾਬ ਦਾ ਮਾੜਾ ਬੰਦਾ ਜੇ ਰੱਜ ਰੋਟੀ ਨਹੀਂ ਖਾ ਰਿਹਾ, ਤੇ ਸਾਹ ਜਿਹੜਾ ਕਿ ਅੱਲਾਹ ਪਾਕ ਨੇ ਵੀ ਮੁਫਤ ਹਵਾਵਾਂ, ਮੁਫਤ ਪਾਣੀ ਦਿੱਤੇ ਨੇ ਸਾਨੂੰ, ਕਮ ਸੇ ਕਮ ਸਾਨੂੰ ਉਹੀ ਸਾਫ਼ ਔਰ ਮੁਕੱਤਰ ਮਿਲ ਸਕਣ। ਇਹਦੇ ਨਾਲ ਹੀ ਸਾਨੂੰ ਦਿਓ ਇਜਾਜ਼ਤ, ਲੈ ਆਓ ਯਾਰ ਹਵਾਲੇ ਰੱਬ ਦੇ ਤੇ ਮੇਲੇ 4 ਦਿਨਾਂ ਦੇ। ਉਸ ਦਿਨ ਈਦ ਮੁਬਾਰਕ ਹੋਸੀ, ਜਿਸ ਦਿਨ ਫੇਰ ਮਿਲਾਂਗੇ, ਰੱਬ ਰਾਖਾ ਤੇ ਅੱਲਾ ਬੇਲੀ। ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਓ ਰੌਣਕ ਹੋ ਜਾਊ ਛੱਟ ਵੇ, ਚੱਲ ਮੇਲੇ ਨੂੰ ਚਲੀਏ। ਮੱਲਾ ਕੱਢ ਕੁੜਦੇ ਦੇ ਵੱਟ ਵੇ, ਚੱਲ ਮੇਲੇ ਨੂੰ ਚਲੀਏ।